ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 13 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ ਤੋਂ, ਜਿਨ੍ਹਾਂ ਤੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OC, ਪਾਸਪੋਰਟ, ਕਿਸੇ ਵੀ ਤਰ੍ਹਾਂ ਦੀ ਸਰਵਿਸ ਇਹਨਾਂ ਤੋਂ ਲੈ ਸਕਦੇ ਹੋ ਤੇ ਕਾਲ ਕਰ ਸਕਦੇ ਹੋ 5307517605 ਦੇ ਉੱਤੇ। ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਰਸ ਵਾਲੇ ਬਲੇਨ ਤੋਂ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਮਾਸੀ ਐਲਗਰੋਵ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਸਿਕੰਦਰ ਸਿੰਘ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲਕ ਤੇ ਊੜਾ ਡੈਟਰ ਲੀਫ ਵਾਲੇ ਨਿਰਮਲਮਾਨ। ਜੇਕਰ ਤੁਸੀਂ ਕਰਜ਼ੇ ਦੇ ਵਿੱਚ ਫਸੇ ਹੋ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 8888889914 ਦੇ ਉੱਤੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500 ਜੀ। ਜਿਵੇਂ ਸਰੋਤਿਓ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਸਾਡਾ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ ਹੈ, ਇਹ ਦੁਨੀਆ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ, ਅਮਰੀਕਾ 'ਚ ਕੀ ਕੁਝ ਵਾਪਰ ਰਿਹਾ, ਕਿਹੜੀਆਂ ਪਾਲਿਸੀਜ਼ ਬਣ ਰਹੀਆਂ ਜਿਹੜੀਆਂ ਕਿ ਸਾਡੇ ਡੇਲੀ ਲਾਈਫ ਨੂੰ, ਆਉਣ ਵਾਲੀ ਜ਼ਿੰਦਗੀ ਦੇ ਵਿੱਚ ਸਾਡੇ ਤੇ ਇਫੈਕਟ ਕਰਨਗੀਆਂ, ਉਹ ਸਾਰਾ ਕੁਝ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹੁੰਦੇ ਆ। ਸੋ ਸਾਡੇ ਸਾਰੇ ਹੀ ਜਿਹੜੇ 15 ਦੇ 15 AM ਤੇ FM ਰੇਡੀਓ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ, ਫੇਸਬੁੱਕ, YouTube, ਟਵਿੱਟਰ, ਸਾਰਿਆਂ ਦੇ ਉੱਤੇ ਤੁਸੀਂ ਇਹ ਪ੍ਰੋਗਰਾਮ ਜਿਹੜੇ ਦੇਖ ਸਕਦੇ ਹੋ, ਸੁਣ ਸਕਦੇ ਹੋ। ਜਿਹੜੇ ਪੰਜਾਬ 'ਚ ਰਹਿੰਦੇ ਜਾਂ ਇੰਡੀਆ 'ਚ ਰਹਿੰਦੇ ਹੈਗੇ ਆ, ਉਹ ਪੰਜਾਬੀ TV USA ਦੇ ਉੱਤੇ ਦੇਖ ਸਕਦੇ ਹੈਗੇ ਆ। ਸੋ ਅੱਜ ਦੀਆਂ ਮੇਨ ਖਬਰਾਂ ਵੱਲ ਚੱਲੀਏ ਤੇ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਬਹੁਤ ਥੋੜੇ ਘੰਟਿਆਂ ਦਾ ਸਮਾਂ ਹੈਗਾ ਇਰਾਨ ਦੇ ਕੋਲ, ਸਟੇਟ ਆਫ ਹਾਰਮੋਜ਼ ਜੋ ਆ ਉਸ ਨੂੰ ਖੋਲ ਦਿੱਤਾ ਜਾਵੇ, ਨਹੀਂ ਤਾਂ ਅਸੀਂ ਤੁਹਾਨੂੰ ਪੂਰੀ ਤਰ੍ਹਾਂ ਜਿਹੜੀ ਆ ਤੁਹਾਡੀ ਸਿਵਲਾਈਜੇਸ਼ਨ ਖਤਮ ਕਰ ਦਾਂਗੇ। ਉਸ ਤੋਂ ਬਾਅਦ ਜੋ ਸੀਜ਼ ਫਾਇਰ ਐਗਰੀਮੈਂਟ ਹੋਇਆ 2 ਹਫ਼ਤਿਆਂ ਦਾ, ਤੇ ਪਿਛਲੇ ਹਫ਼ਤੇ ਜਿਹੜੀ ਗੱਲਬਾਤ ਵੀ ਹੋਈ ਪਰ ਉਹ ਗੱਲਬਾਤ ਕਿਸੇ ਸਿਰੇ ਨਹੀਂ ਚੜੀ ਹੈਗੀ। ਤੇ ਹੁਣ ਟਰੰਪ ਹੁਣੀ ਇਹ ਕਹਿੰਦੇ ਵੀ ਅਸੀਂ ਜਿਹੜੀ ਆ ਸਟੇਟ ਆਫ ਹਾਰਮੋਜ਼ ਆ ਉਸ ਨੂੰ ਬਲੌਕ ਕਰਨ ਜਾ ਰਹੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜੇ ਕੋਈ ਵੀ ਸ਼ਿਪ ਜਿਹੜਾ ਆ ਉੱਥੋਂ ਨਿਕਲੂਗਾ ਤੇ ਅਸੀਂ ਉਸ ਦੇ ਉੱਤੇ ਅਟੈਕ ਕਰਾਂਗੇ। ਸੋ ਆਲਰੇਡੀ US ਨੇ ਜਿਹੜਾ ਆ ਬਲੌਕ ਕਰਨਾ ਜਿਹੜੇ ਸ਼ਿਪਸ ਹੈਗੇ ਆ, ਚਾਹੇ ਉਹ ਐਂਟਰ ਕਰ ਰਹੇ ਆ ਜਾਂ ਐਗਜ਼ਿਟ ਕਰ ਰਹੇ ਹੈਗੇ ਆ ਇਰਾਨੀਅਨ ਪੋਰਟਸ ਤੋਂ ਜੋ ਸਟੇਟ ਆਫ ਹਾਰਮੋਜ਼ ਦੇ ਲਾਗੇ ਹੈਗੇ ਆ, ਉਹ ਕੱਲ ਦੇ ਰਾਤ ਦੇ 10 ਵਜੇ ਤੋਂ ਬੰਦ ਕੀਤੇ ਹੋਏ ਹੈਗੇ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਇਰਾਨ ਜਿਹੜਾ ਆ ਉਹ ਨਿਊਕਲੀਅਰ ਐਂਬੀਸ਼ਨਸ ਨੂੰ ਛੱਡਣਾ ਨਹੀਂ ਚਾਹੁੰਦਾ ਹੈਗਾ। ਅੱਜ ਮੈਂ ਵੀ ਉਹਨਾਂ ਦੇ ਜਿਹੜੇ ਫੋਰਨ ਮਿਨਿਸਟਰ ਆ ਅਰਗਾਚੀ, ਉਹਨਾਂ ਦੀ ਜਿਹੜੀ ਗੱਲਬਾਤ ਸੁਣ ਰਿਹਾ ਸੀ, ਉਹ ਕਹਿੰਦੇ ਵੀ ਸਾਡਾ ਇੰਡੀਪੈਂਡੈਂਟ ਮੁਲਕ ਆ ਤੇ ਸਾਡਾ ਹੱਕ ਹੈਗਾ ਆ ਵੀ ਅਸੀਂ ਇਸ ਨੂੰ ਬਣਾਈਏ, ਜਦ ਕਿ ਬਾਕੀ ਸਾਰੀ ਦੁਨੀਆ ਦੇ ਜਿਹੜੇ ਨਿਊਕਲੀਅਰ ਜੋ ਐਂਬੀਸ਼ਨਸ ਹੈਗੀਆਂ ਤੇ ਸਾਡੀ ਵੀ ਜਿਹੜੀ ਇਹ ਖਾਹਿਸ਼ ਹੈਗੀ ਆ ਤੇ ਅਸੀਂ ਬਹੁਤ ਲੰਮੇ ਸਮੇਂ ਤੋਂ ਇਹਦੇ ਤੇ ਕੰਮ ਕਰ ਰਹੇ ਹੈਗੇ ਆ। ਸਾਡੇ ਸਾਇੰਟਿਸਟ ਬਹੁਤ ਮਾਰੇ ਜਾ ਚੁੱਕੇ ਹੈਗੇ, ਇਸ ਚੱਕਰ 'ਚ ਅਸੀਂ ਉਸ ਨੂੰ ਨਹੀਂ ਛੱਡਾਂਗੇ। ਤੇ ਜਿਹੜੇ ਸਟਾਕ ਦੇ ਫਿਊਚਰਸ ਆ ਉਹ ਕਾਫੀ ਡਾਊਨ ਗਏ ਹੈਗੇ ਆ। ਕਰੂਡ ਆਇਲ ਦੀਆਂ ਕੀਮਤਾਂ ਇੱਕ ਵਾਰੀ ਫੇਰ ਉੱਪਰ ਚੱਲ ਗਈਆਂ ਕਿਉਂਕਿ ਸੋ ਫਾਰ ਇਹ ਲੱਗ ਰਿਹਾ ਵੀ ਜਿਹੜੀ ਡੀਲ ਆ ਕਿਸੇ ਤਰ੍ਹਾਂ ਦੀ ਜਿਹੜੀ ਪੀਸਫੁਲ ਡੀਲ ਆ ਉਹ ਨਹੀਂ ਹੋ ਰਹੀ ਹੈਗੀ। 21 ਘੰਟੇ ਜਿਹੜੀ ਗੱਲਬਾਤ ਆ ਉਹ ਪਾਕਿਸਤਾਨ ਦੇ ਵਿੱਚ ਹੋਈ ਸੀਗੀ। ਉਹਦੇ ਵਿੱਚ ਇਰਾਨ ਦਾ ਨਿਊਕਲੀਅਰ ਐਨਰਿਚਮੈਂਟ ਨੂੰ ਚਾਲੂ ਰੱਖਣਾ ਤੇ ਹੋਰ ਜਿਹੜੇ ਇਸ਼ੂ ਸੀ ਉਹਨਾਂ ਦੇ ਉੱਤੇ ਜਿਹੜੇ ਅਮਰੀਕਾ ਵਾਲੇ ਨਹੀਂ ਮੰਨੇ ਹੈਗੇ। ਸੋ
ਪ੍ਰੈਸ਼ਰ ਈਰਾਨ ਦੇ ਉੱਤੇ ਪਾਇਆ ਜਾ ਰਿਹਾ ਜਿਹੜਾ ਤੇਲ ਦਾ ਰਾਊਟ ਹੈਗਾ ਆ ਉਹ ਉੱਥੋਂ ਕੱਢਿਆ ਜਾਵੇ, ਪਰ ਪੀਸਫੁਲ ਨੈਗੋਸੀਏਸ਼ਨ ਜਿਹੜੀਆਂ ਆ ਉਹ ਫੇਲ ਹੋ ਚੁੱਕੀਆਂ ਹੈਗੀਆਂ ਆ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਕਹਿੰਦੇ ਭਈ ਤਹਿਰਾਨ ਨੂੰ ਅਸੀਂ ਦੁਨੀਆ ਨੂੰ ਲੁੱਟਣ ਨਹੀਂ ਦੇਵਾਂਗੇ। ਟਰੰਪ ਉਹਨਾਂ ਨੇ ਇਹ ਕਿਹਾ ਵੀ ਇਹ ਨਹੀਂ ਹੋ ਸਕਦਾ ਵੀ ਈਰਾਨ ਵਾਲੇ ਉੱਥੋਂ ਜਿਹੜੇ ਸ਼ਿਪ ਲੰਘ ਰਹੇ ਆ ਉਹਨਾਂ ਦੇ ਉੱਤੋਂ ਕਿਸੇ ਤਰ੍ਹਾਂ ਦਾ ਟੋਲ ਟੈਕਸ ਜਾਂ ਪੈਸੇ ਚਾਰਜ ਕਰਨ। ਯੂਐਸ ਦੀ ਸੈਂਟਰਲ ਕਮਾਂਡ ਨੇ ਇਹ ਕਿਹਾ ਆ ਵੀ ਅਮਰੀਕਨ ਫੋਰਸਿਸ ਜੋ ਆ ਉਹ ਬਿਲਕੁਲ ਉੱਥੇ ਜਿਹੜੀਆਂ ਦੇਖ ਰਹੀਆਂ ਹੈਗੀਆਂ ਤੇ ਕਿਸੇ ਨੂੰ ਅਸੀਂ ਲੰਘਣ ਨਹੀਂ ਦੇ ਰਹੇ ਹੈਗੇ। ਤੇ ਕਹਿੰਦੇ ਵੀ ਇਹ ਜਿਹੜਾ ਜੋ ਬਲੌਕ ਕੀਤਾ ਗਿਆ, ਬਲੌਕੇਡ ਕੀਤਾ ਗਿਆ ਹੈਗਾ, ਇਹ ਸਾਰੇ ਦੁਨੀਆ ਦੇ ਜਿਹੜੇ ਵੈਸਲਸ ਆ, ਨੋ ਮੈਟਰ ਜਿਹੜੀ ਮਰਜ਼ੀ ਮੁਲਕ ਦਾ ਹੋਵੇ, ਉਹਨਾਂ ਲਈ ਕੀਤਾ ਗਿਆ ਹੈਗਾ, ਇਨਕਲੂਡਿੰਗ ਇਰਾਨੀਅਨ ਪੋਰਟ ਔਨ ਦਾ ਅਰੇਬੀਅਨ ਗਲਫ ਤੇ ਗਲਫ ਆਫ ਓਮਾਨ ਦੇ ਵਿੱਚ। ਜੀ ਬਿਲਕੁਲ, ਦੁਨੀਆ ਭਰ ਦੇ ਵਿੱਚ ਇਹ ਚਰਚਾ ਚੱਲ ਪਈ ਹੈ ਕਿ ਅਮਰੀਕਾ ਨੇ ਇਸ ਜੰਗ ਦੇ ਵਿੱਚੋਂ ਖੱਟਿਆ ਕੀ ਹੈ, ਅਮਰੀਕਾ ਨੂੰ ਪ੍ਰੈਸ਼ਰਾਈਜ਼ ਕਿਉਂ ਕੀਤਾ ਗਿਆ। ਡੋਨਾਲਡ ਟਰੰਪ ਦੇ ਜਿਹੜੇ ਬਿਆਨ ਨੇ ਉਹਨਾਂ ਦੇ ਉੱਤੇ ਲਗਾਤਾਰ ਦੁਨੀਆ ਭਰ ਦੇ ਵਿੱਚ ਇਸ ਗੱਲ ਦੇ ਉੱਤੇ ਚਰਚਾ ਹੋ ਰਹੀ ਹੈ ਕਿ ਡੋਨਾਲਡ ਟਰੰਪ ਕੀ ਜਿਹੜਾ ਉਹ ਚਾਹੁੰਦੇ ਨੇ। ਅਸਲ ਦੇ ਵਿੱਚ ਜਦੋਂ ਨੈਗੋਸ਼ੀਏਸ਼ਨਸ ਕਿਸੇ ਸਿੱਟੇ ਤੇ ਨਹੀਂ ਪਹੁੰਚੀਆਂ ਤਾਂ ਈਰਾਨ ਨੇ ਜਿਹੜਾ ਆਪਣਾ ਸਟੈਂਡ ਸੀ ਉਹ ਦੁਹਰਾਇਆ ਸੀ। 10/29 ਜਿਹੜਾ ਏਜੰਡਾ ਸੀ ਉਹਨਾਂ ਦਾ, ਉਹਦੇ ਤੇ ਜਿਹੜੀ ਉਹਦਾ ਸਟੈਂਡ ਆ ਉਹ ਕਾਇਮ ਆ। ਇਸੇ ਕਰਕੇ ਹੁਣ ਜਿਹੜੀ ਦੁਨੀਆ ਭਰ ਦੇ ਵਿੱਚ ਇੱਕ ਨਵਾਂ ਸਮੀਕਰਨ ਬਣਦਾ ਜਾ ਰਿਹਾ। ਲੋਕ ਇਹ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਇਜ਼ਰਾਈਲ ਨੇ ਅਮਰੀਕਾ ਨੂੰ ਇਸ ਜੰਗ ਦੇ ਵਿੱਚ ਫਸਾ ਦਿੱਤਾ ਤੇ ਈਰਾਨ ਦੀ ਜਿਹੜੀ ਪਿੱਠ ਆ, ਈਰਾਨ ਨੂੰ ਜਿਹੜਾ ਬੈਕ ਕਰ ਰਹੇ ਨੇ ਉਹ ਰੂਸ ਤੇ ਚੀਨ ਕਰ ਰਹੇ ਨੇ, ਕਿਉਂਕਿ ਈਰਾਨ ਦੇ ਤੇਲ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਟਾਈਮ ਵੀ ਸਭ ਤੋਂ ਵੱਡਾ ਜੇ ਉਹਦਾ ਕੋਈ ਗਾਹਕ ਆ ਤਾਂ ਉਹ ਇਸ ਟਾਈਮ ਚੀਨ ਹੈ। ਤਕਰੀਬਨ 80% ਤੋਂ ਵੱਧ ਜੇ ਕੋਈ ਈਰਾਨ ਦਾ ਤੇਲ ਖਰੀਦ ਰਿਹਾ ਤੇ ਉਹ ਚੀਨ ਖਰੀਦ ਰਿਹਾ। ਤੇ ਚੀਨ ਦੇ ਵੀ ਜਨਰਲ ਨੇ ਬਿਆਨ ਦੇ ਦਿੱਤਾ, ਉਹ ਵੀ ਚਰਚਾ ਦੇ ਵਿੱਚ ਹੈ ਕਿ ਅਸੀਂ ਜੇਕਰ ਹਾਰਮਜ਼ ਸਟੇਟ ਨੂੰ ਕੋਈ ਉਹਦੇ ਉੱਤੇ ਕੋਈ ਕਬਜ਼ਾ ਕਰਨ ਦੀ ਗੱਲ ਕਹੂਗਾ ਜਾਂ ਕੁਝ ਕਰੂਗਾ ਤੇ ਅਸੀਂ ਵੀ ਫਿਰ ਆਪਣੇ ਜਿਹੜਾ ਐਕਸ਼ਨ ਆ ਉਹਦੇ ਤੋਂ ਪਿੱਛੇ ਨਹੀਂ ਹਟਾਂਗੇ। ਮਤਲਬ ਹੁਣ ਇਹ ਸਿੱਧੀ ਲੜਾਈ ਤਾਂ ਬੇਸ਼ੱਕ ਦੇਖਣ ਨੂੰ ਈਰਾਨ ਤੇ ਅਮਰੀਕਾ ਦੇ ਵਿਚਾਲੇ ਆ, ਪਰ ਇਹ ਅਸਿੱਧੀ ਲੜਾਈ ਇਜ਼ਰਾਈਲ ਦੀ ਵੀ ਹੈ ਤੇ ਰੂਸ ਤੇ ਚੀਨ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਅਸਿੱਧੀ ਲੜਾਈ ਦੇ ਵਿੱਚ ਆਪਾਂ ਨੂੰ ਨਜ਼ਰ ਆਉਂਦੇ ਨੇ। ਪਾਕਿਸਤਾਨ ਦੇ ਵਿੱਚ ਜਿਹੜੀਆਂ ਨੈਗੋਸ਼ੀਏਸ਼ਨਸ ਹੋਈਆਂ ਸਨ ਬੇਸ਼ੱਕ ਉਹ ਬੇਸਿੱਟਾ ਰਹੀਆਂ, ਪਰ ਲੋਕ ਇਸ ਪੱਖੋਂ ਭਾਰਤ ਦੀ ਆਲੋਚਨਾ ਕਰ ਰਹੇ ਨੇ। ਲੋਕ ਕਹਿੰਦੇ ਵੀ ਤੁਹਾਡੀ ਡਿਪਲੋਮੈਸੀ ਫੇਲ ਹੈ, ਅਸਲ ਦੇ ਵਿੱਚ ਤੁਸੀਂ ਚੁੱਪ ਨੂੰ ਆਪਣਾ ਸੰਦ ਬਣਾਈ ਬੈਠੇ ਆ ਵੀ ਤੁਸੀਂ ਹਰੇਕ ਮਸਲੇ ਤੇ ਚੁੱਪ ਕਰ ਜਾਂਦੇ ਆ ਤੇ ਉਦੋਂ ਜਦੋਂ ਕੋਈ ਗੱਲ ਜਵਾਬਦੇਹੀ ਦੀ ਆਉਂਦੀ ਹੈ ਜਾਂ ਕੋਈ ਲੋਕ ਤੁਹਾਨੂੰ ਸਵਾਲ ਪੁੱਛਦੇ ਆ, ਕਹਿਣ ਨੂੰ ਤੁਸੀਂ ਵਿਸ਼ਵ ਗੁਰੂ ਆ, 140 ਕਰੋੜ ਦੀ ਆਬਾਦੀ ਵਾਲਾ ਮੁਲਕ ਆ, ਦੁਨੀਆ ਦੀ ਚੌਥੀ ਵੱਡੀ ਆਰਥਿਕਤਾ ਹੈ, ਪਰ ਜਦੋਂ ਕੋਈ ਵੱਡੀ ਨੈਗੋਸੀਏਸ਼ਨ ਹੁੰਦੀ ਹੈ ਪਾਵਰਸ ਦੇ ਵਿਚਾਲੇ ਜਾਂ ਅਮਰੀਕਾ ਦੀ ਕਿਸੇ ਗੱਲ ਦੇ ਵਿੱਚ ਤਾਂ ਉਦੋਂ ਤੁਸੀਂ ਜਿਹੜਾ ਉਹ ਆਪਦਾ ਚੁੱਪ ਕਰਕੇ ਤੇ ਡੰਗ ਟਪਾਈ ਦੇ ਜਿਹੜਾ ਮਾਮਲੇ ਦੇ ਉੱਤੇ ਆ ਜਾਂਦੇ ਆ। ਸੋ ਇਹ ਸਾਰਾ ਕੁਝ ਜਿਹੜਾ ਲੰਘੇ ਹਫ਼ਤੇ ਦੇ ਵਿੱਚ ਚਰਚਾ ਦਾ ਵਿਸ਼ਾ ਰਿਹਾ। ਹੁਣ ਵੀ ਜਿਹੜਾ ਉਹ ਇਸ ਟਾਈਮ ਦੁਨੀਆ ਦਾ ਤਰਾਹ ਕੱਢਿਆ ਹੋਇਆ ਹਾਰਮੋਜ਼ ਸਟੇਟ ਨੇ, ਜਿਵੇਂ ਕਿ ਹਰਜੋਤ ਸਿੰਘ ਖਾਲਸਾ ਜੀ ਨੇ ਜ਼ਿਕਰ ਕੀਤਾ, ਹਾਰਮੋਜ਼ ਸਟੇਟ ਦੇ ਉੱਤੇ ਜਿਹੜਾ ਲਗਾਤਾਰ ਆਪਾਂ ਕਹਿ ਲਈਏ ਕਿ ਦਬਾਅ ਇੱਕ ਤਰੀਕੇ ਦੇ ਨਾਲ ਵੱਧਦਾ ਜਾ ਰਿਹਾ। ਇਹ ਇੱਕ ਅਜਿਹਾ ਜ਼ੋਨ ਬਣ ਗਿਆ ਜਿਸ ਜ਼ੋਨ ਦੇ ਉੱਤੇ ਆਉਣ ਵਾਲੀਆਂ ਜਿਹੜੀਆਂ ਕਈ ਦਿਨਾਂ ਦਾ ਜਿਹੜਾ ਜੰਗ ਦਾ ਮੁਕਾਮ ਕੀ ਹੋ ਸਕਦਾ, ਜੰਗ ਜਾ ਕਿੱਧਰ ਨੂੰ ਸਕਦੀ ਹੈ, ਉਹ ਸਾਰੀ ਗੱਲ ਹੁਣ ਹਾਰਮੋਜ਼ ਸਟੇਟ ਦੇ ਉੱਤੇ ਆ ਟਿਕੀ ਆ। ਖਾੜੀ ਦੇ ਜਿਹੜੇ ਮੁਲਕ ਨੇ ਉਹਨਾਂ ਦਾ ਦਬਾਅ ਵੀ ਹੈਗਾ ਤੇ ਜਿਹੜੇ ਅਮਰੀਕਾ ਦੇ ਇਸ ਟਾਈਮ ਅਲਾਈਜ਼ ਮੁਲਕ ਨੇ, ਜਿਵੇਂ ਆਪਾਂ ਦੇਖਿਆ ਯੂਰਪ ਦਾ ਝੁਕਾਅ, ਨਾਟੋ ਦਾ ਝੁਕਾਅ, ਸੋ ਇਹ ਸਾਰੇ ਜਿੰਨੇ ਵੀ ਪਰਿਪੇਖ ਦੇ ਵਿੱਚ ਇਸ ਟਾਈਮ ਜੇ ਸਵਾਲ ਸਭ ਤੋਂ ਵੱਧ ਕਿਸੇ ਤੇ ਹੋ ਰਹੇ ਨੇ ਤਾਂ ਉਹ ਈਰਾਨ ਤੇ ਨਹੀਂ ਹੋ ਰਹੇ। ਸਵਾਲ ਇਸ ਟਾਈਮ ਇਜ਼ਰਾਈਲ ਤੇ ਅਮਰੀਕਾ ਨੂੰ ਹੋ ਰਹੇ ਨੇ, ਖਾਸ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ, ਕਿਉਂਕਿ ਜਿਹੜੀ ਵੈਂਸ ਜਦੋਂ ਗਏ ਸਨ ਤਾਂ ਬਹੁਤ ਸਾਰੀਆਂ ਉਮੀਦਾਂ ਅਮਰੀਕੀਆਂ ਨੂੰ ਵੀ ਸੀਗੀਆਂ ਤੇ ਅਮਰੀਕਾ ਦਾ ਵੀ ਇੱਕ ਹਿੱਸਾ ਮੰਨਦਾ ਹੈ ਕਿ ਇਹ ਜਿਹੜੀ ਜੰਗ ਆ ਉਹ ਇਜ਼ਰਾਈਲ ਨੇ ਅਮਰੀਕਾ ਦੇ ਉੱਤੇ ਥੋਪੀ ਆ। ਤੇ ਜਿਵੇਂ ਆਪਾਂ ਇਸ ਟਾਈਮ ਕੱਚੇ ਤੇਲ ਦੀ ਗੱਲ ਕੀਤੀ ਆ ਤਾਂ ਯੂਰਪ ਦੇ ਵਿੱਚ ਤੁਰੰਤ ਡਿਲੀਵਰੀ ਵਾਲਾ ਜਿਹੜਾ ਕੱਚਾ ਤੇਲ ਆ ਇਹਦੀਆਂ ਕੀਮਤਾਂ $150 ਪ੍ਰਤੀ ਬੈਰਲ ਦੇ ਰਿਕਾਰਡ ਪੱਧਰ ਦੇ ਨੇੜੇ ਪਹੁੰਚ ਗਈਆਂ ਨੇ। LSEG ਦਾ ਜਿਹੜਾ ਡਾਟਾ ਜਾਂ ਵਪਾਰੀਆਂ ਦੇ ਮੁਤਾਬਕ ਅਮਰੀਕਾ ਵੱਲੋਂ ਹਾਰਮੋਜ਼ ਜਲਮਾਰਗ ਦੀ ਘੇਰਾਬੰਦੀ ਕਰਨ ਦੀ ਜਿਹੜੀ ਸਕੀਮ ਹੈ ਇਹਨੇ ਸਪਲਾਈ ਦੇ ਵਿੱਚ ਲੰਮੇ ਸਮੇਂ ਤੱਕ ਵਿਘਨ ਪੈਣ ਦੀ ਜਿਹੜੀ ਚਿੰਤਾ ਉਹ ਵਧਾ ਦਿੱਤੀ ਆ, ਜਿਸ ਕਰਕੇ ਤੇਲ ਦੀਆਂ ਕੀਮਤਾਂ ਵੀ ਨਵੀਆਂ ਸਿਖਰਾਂ ਤੇ ਪਹੁੰਚ ਗਈਆਂ ਨੇ। ਵਿੱਤੀ ਬਾਜ਼ਾਰਾਂ ਦੇ ਵਿੱਚ ਬੈਂਚਮਾਰਕ ਮੰਨੇ ਜਾਣ ਵਾਲੇ ਬ੍ਰੈਂਟ ਕਰੂਡ ਫਿਊਚਰਸ ਦੀ ਕੀਮਤ ਜੂਨ ਦੀ ਡਿਲੀਵਰੀ ਦੇ ਲਈ 6% ਵੱਧ ਕੇ $100 ਪ੍ਰਤੀ ਬੈਰਲ ਤੋਂ ਪਾਰ ਹੋ ਗਈ ਆ। ਇਹ ਵਾਧਾ ਕਹਿੰਦੇ ਉਦੋਂ ਦੇਖਣ ਨੂੰ ਮਿਲ ਰਿਹਾ ਜਦੋਂ ਵਾਸ਼ਿੰਗਟਨ ਅਤੇ ਤਹਿਰਾਨ ਦੇ ਵਿਚਾਲੇ ਜੰਗ ਖਤਮ ਕਰਨ ਦੇ ਲਈ ਕੋਈ ਸਮਝੌਤਾ ਨਾ ਹੋਣ ਤੋਂ ਬਾਅਦ ਅਮਰੀਕੀ ਜਲ ਸੈਨਾ ਨੇ ਈਰਾਨ ਦੇ ਰਾਹੀਂ ਹਾਰਮੋਜ਼ ਜਲਮਾਰਗ ਤੋਂ ਆਉਣ ਵਾਲੇ ਜਹਾਜ਼ਾਂ ਨੂੰ ਰੋਕਣ ਦੀ ਤਿਆਰੀ ਕਰ ਲਈ ਆ। ਹਾਲਾਂਕਿ ਅਜੇ ਇਹ ਵੀ 2008 ਦੇ ਵਿੱਚ ਬਣੇ $147 ਦੇ ਸਰਵਕਾਲੀ ਰਿਕਾਰਡ ਤੋਂ ਤਾਂ ਘੱਟ ਆ, ਪਰ ਹੁਣ ਕਹਿੰਦੇ ਜਿਹੜਾ ਡਿਲੀਵਰੀ ਵਾਲਾ ਤੇਲ ਆ, ਖਾਸ ਕਰਕੇ ਤੁਰੰਤ ਡਿਲੀਵਰੀ ਜਿਹਨੂੰ ਆਪਾਂ ਫਿਜ਼ੀਕਲ ਕਰੂਡ ਕਹਿ ਦਿੰਦੇ ਆ, ਉਹਦੀਆਂ ਕੀਮਤਾਂ ਵੀ ਜਿਹੜੀਆਂ ਉਹ
ਬਹੁਤ ਜ਼ਿਆਦਾ ਵੱਧ ਗਈਆਂ ਨੇ। 28 ਫਰਵਰੀ ਨੂੰ ਜੰਗ ਸ਼ੁਰੂ ਹੋਈ ਸੀ ਤੇ ਉਸ ਤੋਂ ਬਾਅਦ ਹਾਰਮੋਜ਼ ਦੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਬੰਦ ਹੋਣ ਕਰਕੇ ਜਿਹੜਾ ਉਹ ਯੂਰਪ ਅਤੇ ਏਸ਼ੀਆ ਦੇ ਖਰੀਦਦਾਰ ਜਿਹੜੇ ਨੇ ਉਹ ਤੇਲ ਦੀ ਸਪਲਾਈ ਸੁਰੱਖਿਅਤ ਕਰਨ ਲਈ ਜੱਦੋ-ਜਹਿਦ ਕਰ ਰਹੇ ਨੇ। ਉੱਤਰੀ ਸਾਗਰ ਜਿਹੜੇ ਫੋਰਟਿਸ ਕਰੂਡ ਆ ਉਹਦੀ ਕੀਮਤ ਸੋਮਵਾਰ ਨੂੰ $148 87 ਸੈਂਟ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ, ਜੋ 2008 ਦੇ ਸਿਖਰ ਪੱਧਰ ਤੋਂ ਵੀ ਜਿਹੜਾ ਉਹ ਉੱਤੇ ਆ। ਇਸੇ ਤਰ੍ਹਾਂ ਸਪੈਨਿਸ਼ ਤੇਲ ਕੰਪਨੀ ਜਿਹੜੀ ਆ ਰੈਪਸੋਲ, ਉਹਨਾਂ ਦੇ CEO ਜੋਸੂ ਸ਼ੋਨ ਇਮਾਜ ਨੇ ਇਹ ਗੱਲ ਕਹੀ ਹੈ ਕਿ ਫਿਜ਼ੀਕਲ ਲੈਣ ਦੇਣ ਬਹੁਤ ਜ਼ਿਆਦਾ ਦਬਾਅ ਦੇ ਹੇਠ ਆ। ਇਹ ਸਥਿਤੀ ਦਰਸਾਉਂਦੀ ਹੈ ਕਿ ਮੱਧ ਪੂਰਬ ਤੋਂ ਬਾਹਰਲੇ ਤੇਲ ਦੀ ਭਾਰੀ ਮੰਗ ਆ ਜਿਹੜੀ ਉਹ ਕੀਮਤਾਂ ਨੂੰ ਵਧਾ ਸਕਦੀ ਆ। ਅਮਰੀਕੀ WTI ਮਿਡਲੈਂਡ ਜਿਹੜਾ ਕਰੂਡ ਆ ਜਿਹੜਾ ਕਿ ਯੂਰਪ ਭੇਜਿਆ ਜਾਂਦਾ, ਉਹ ਵੀ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਵਿਕ ਰਿਹਾ। ਪੱਛਮੀ ਅਫਰੀਕਾ ਦੇ ਵਿੱਚ ਨਾਈਜੀਰੀਅਨ ਬੋਨੀਨਾਈਟ ਬੋਏ ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਰਿਕਾਰਡ ਪੱਧਰ ਤੇ ਪਹੁੰਚ ਚੁੱਕੀਆਂ ਨੇ। ਸਥਿਤੀ ਨੂੰ ਕਾਬੂ ਰੱਖਣ ਦੇ ਲਈ ਸੰਬੰਧਿਤ ਖੇਤਰਾਂ ਦੀ ਨਿਗਰਾਨੀ ਤਾਂ ਕਹਿੰਦੇ ਜਾਰੀ ਹੈ, ਪਰ ਮੌਜੂਦਾ ਤਣਾਅ ਕਰਕੇ ਬਾਜ਼ਾਰ ਦੇ ਵਿੱਚ ਜਿਹੜੀ ਅਸਥਿਰਤਾ ਉਹ ਲਗਾਤਾਰ ਬਣੀ ਹੋਈ ਆ। ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਸਮੁੰਦਰੀ ਰਸਤਿਆਂ ਤੇ ਨਜ਼ਰ ਰੱਖ ਰਹੀਆਂ ਨੇ, ਪਰ ਲੈਬਨਾਨ ਅਤੇ ਈਰਾਨ ਦੇ ਸੰਘਰਸ਼ ਨੇ ਆਰਥਿਕ ਮਾਹਰਾਂ ਦੀ ਜਿਹੜੀ ਚਿੰਤਾ ਉਹ ਵਧਾ ਦਿੱਤੀ ਆ। ਲੋਕ ਬੇਸ਼ੱਕ ਇਹ ਗੱਲ ਕਹਿਣ ਨੂੰ ਹਲੇ ਬਹੁਤ ਜਲਦਬਾਜ਼ੀ ਲੱਗਦੀ ਆ, ਪਰ ਲੋਕ ਇਹ ਵੀ ਗੱਲ ਕਹਿ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਕੌਮਾਂਤਰੀ ਪੱਧਰ ਤੇ ਜਿਹੜਾ ਸ਼ਕਤੀਆਂ ਦਾ ਸਮੀਕਰਨ ਆ ਉਹ ਵੀ ਇਸ ਜੰਗ ਦੇ ਉਪਾਦ ਬਦਲ ਸਕਦੇ ਨੇ। ਦੁਨੀਆ ਨੂੰ ਵਰਲਡ ਵਾਰ 2 ਦੇ ਨਾਲ ਜਿਹੜੀ ਕਿ ਗੁੱਟਬੰਦੀ ਤੋਂ ਬਾਅਦ ਹੀ ਸ਼ੁਰੂ ਹੋਈ ਸੀ ਉਹਦੇ ਨਾਲ ਜੋੜ ਕੇ ਵੀ ਦੇਖਣ ਲੱਗ ਪਏ ਨੇ। ਅਮਰੀਕਾ ਦੇ ਵਿੱਚ ਇਨਫਲੇਸ਼ਨ, ਅਮਰੀਕਾ ਦੇ ਵਿੱਚ ਜਿਹੜਾ ਰਿਸੈਸ਼ਨ ਹੈ ਉਹਦੇ ਬਾਰੇ ਵੀ ਰਿਪੋਰਟਾਂ ਨੇ, ਜਿਹੜੀ ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਪਿਛਲੇ ਹਫ਼ਤੇ ਦੇ ਵਿੱਚ ਜ਼ਿਕਰ ਕੀਤਾ ਸੀ ਮੂਡੀ ਦੀ ਇੱਕ ਰਿਪੋਰਟ ਦੇ ਬਾਰੇ। ਸੋ ਇਕਨੋਮੀ ਨੂੰ ਲੈ ਕੇ ਵੀ ਅਮਰੀਕੀਆਂ ਦੇ ਵਿੱਚ ਖਾਸੀ ਜਿਹੜੀ ਇਸ ਟਾਈਮ ਚਿੰਤਾ ਉਹ ਦੇਖੀ ਜਾ ਸਕਦੀ ਹੈ। ਜੀ ਸੋ ਬਿਲਕੁਲ ਇਸ ਸੰਬੰਧ ਦੇ ਵਿੱਚ ਜਿਹੜੇ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਹੈਗੇ ਆ ਜੀ, ਬਿਲਕੁਲ ਉਹਨਾਂ ਨੇ ਕਿਹਾ ਵੀ ਅਸੀਂ ਇਸ ਜਿਹੜਾ ਬਲੌਕੇਡ ਕੀਤਾ ਜਾ ਰਿਹਾ ਅਮਰੀਕਾ ਵੱਲੋਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਹਿੱਸਾ ਨਹੀਂ ਲਵਾਂਗੇ। ਦੂਸਰੇ ਪਾਸੇ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ ਜੋ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਪੀਸਫੁਲ ਮਲਟੀਨੈਸ਼ਨਲ ਮਿਸ਼ਨ ਦੇ ਉੱਤੇ ਵਰਕਆਊਟ ਕਰ ਰਹੇ ਹਾਂ ਤਾਂ ਕਿ ਬਹੁਤ ਸਾਰੇ ਮੁਲਕ ਜਿਹੜੇ ਰਲ ਕੇ ਆ ਉੱਥੇ ਕੋਈ ਨਾ ਕੋਈ ਜਿਹੜਾ ਪੀਸਫੁਲ ਸੋਲੂਸ਼ਨ ਆ ਉਹਨੂੰ ਕੱਢਿਆ ਜਾਵੇ ਤਾਂ ਕਿ ਉੱਥੋਂ ਜਿਹੜੇ ਤੇਲ ਦੇ ਟੈਂਕਰਸ ਆ ਉਹ ਲੰਘ ਸਕਣ। ਤੇ ਜਿਹੜੇ ਅਮਰੀਕਾ ਦੇ ਨਾਲ ਜਿਹੜਾ ਹਜੇ ਤੱਕ ਕਿਸੇ ਨੇ ਜਿਹੜਾ ਸਾਥ ਆ ਉਹ ਨਹੀਂ ਦਿੱਤਾ। ਦੂਸਰੇ ਪਾਸੇ ਇਰਾਨ ਵਾਲੇ ਕਹਿੰਦੇ ਆ ਵੀ ਜੇ US ਦੇ ਜਿਹੜੇ ਵਾਰਸ਼ਿਪਸ ਆ ਉੱਥੋਂ ਲੰਘਦੇ ਆ ਤੇ ਅਸੀਂ ਉਹਦਾ ਜਿਹੜਾ ਆ ਚੰਗਾ ਤਕੜਾ ਰਿਸਪੌਂਸ ਉਹਦੇ ਉਲਟ ਦੇਵਾਂਗੇ ਤੇ ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਨਿਊਕਲੀਅਰ ਸਾਡੀ ਐਂਬੀਸ਼ਨਸ ਆ ਉਹਨੂੰ ਛੱਡਣ ਲਈ ਤਿਆਰ ਨਹੀਂ ਹਾਂ। ਇਰਾਨ ਇਜ਼ ਅਨਵਿਲਿੰਗ ਟੂ ਗਿਵ ਅਪ ਇਟਸ ਨਿਊਕਲੀਅਰ ਐਂਬੀਸ਼ਨਸ, ਇਹ ਉਹਨਾਂ ਨੇ ਜਿਹੜੇ ਕਲੀਅਰ ਕੀਤਾ ਹੈਗਾ ਆ। ਸੋ ਲੱਗਦਾ ਨਹੀਂ ਜਿਹੜੀ ਸਿਚੁਏਸ਼ਨ ਆ ਹਜੇ ਤੱਕ ਕਿਸੇ ਤਰ੍ਹਾਂ ਜਿਹੜੀ ਠੰਡੀ ਪੈਂਦੀ ਹੋਵੇ, ਇਸੇ ਕਰਕੇ ਅੱਜ ਸਟਾਕ ਮਾਰਕੀਟ ਦੇ ਉੱਤੇ ਵੀ ਬੜਾ ਅਸਰ ਪੈ ਰਿਹਾ ਹੈਗਾ। ਪਾਕਿਸਤਾਨ ਵਾਲੇ ਦੂਜੇ ਪਾਸੇ ਪੂਰੀ ਤਿਆਰੀ ਕਰ ਰਹੇ ਆ 21 ਘੰਟੇ ਦੀ ਗੱਲਬਾਤ ਤੋਂ ਬਾਅਦ ਹੋ ਸਕਦਾ ਕਹਿੰਦੇ ਦੂਜੀ ਵਾਰੀ ਫੇਰ ਗੱਲਬਾਤ ਹੋਵੇ ਕਿਉਂਕਿ ਫੇਸ ਟੂ ਫੇਸ ਜਿਹੜੀ ਆ ਗੱਲਬਾਤ ਇਸਲਾਮਾਬਾਦ ਦੇ ਵਿੱਚ ਹੋਈ ਹੈਗੀ ਆ। ਓਬਾਮਾ ਐਡਮਿਨਿਸਟ੍ਰੇਸ਼ਨ ਦੀ ਵੀ ਕਹਿੰਦੇ 2015 ਚ ਹੋਈ ਸੀਗੀ। ਉਸ ਟਾਈਮ ਦੇ ਉੱਤੇ ਨਿਊਕਲੀਅਰ ਜਿਹੜੀ ਉਹਨਾਂ ਦੀ ਜੋ ਬਣਾ ਰਹੇ ਹੈਗੇ ਆ ਐਨਰਿਚਮੈਂਟ ਨੂੰ ਲੈ ਕੇ, ਉਸ ਤੋਂ ਬਾਅਦ ਇਹ ਪਹਿਲੀ ਵੱਡੀ ਜਿਹੜੀ ਗੱਲਬਾਤ ਆ ਇਹ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਆ ਇਰਾਨ ਦੇ ਨਾਲ ਸਿੱਧੀ ਹੁਣ ਹੋਈ ਹੈਗੀ। ਜੀ ਬਿਲਕੁਲ, ਕਾਮਨ ਡ੍ਰੀਮਸ ਜਿਹੜੀ ਵੈਬਸਾਈਟ ਆ ਉਹ ਇਹ ਰਿਪੋਰਟ ਕਰ ਰਹੀ ਆ ਵੀ ਈਰਾਨ ਦੇ ਜਿਹੜੇ ਟੌਪ ਡਿਪਲੋਮੈਟਸ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਟਰੰਪ ਟੀਮ ਹੈ ਜਿਹੜੀ ਇਹਨੇ ਸੈਬੋਟਾਈਜ਼ ਕੀਤਾ ਟਾਕ ਨੂੰ ਇੰਚ ਅਵੇ ਜਦੋਂ ਸੀਗੇ। ਅਸੀਂ ਕਹਿੰਦੇ ਵੀ ਥੋੜੀ ਦੂਰੀ ਤੋਂ ਪਹਿਲਾਂ ਹੀ ਨੇੜੇ ਪਹੁੰਚ ਗਏ ਸੀ ਅਸੀਂ, ਤੇ ਉਸ ਨੇ ਜਿਹੜੀ ਟਰੰਪ ਟੀਮ ਉਹਨਾਂ ਨੇ ਦੋਸ਼ ਲਾਇਆ। ਸੋ ਇਸ ਤੋਂ ਪਹਿਲਾਂ ਵੀ ਬ੍ਰਿਟੇਨ ਦੀ ਇੱਕ ਨੈਗੋਸ਼ੀਏਸ਼ਨ ਜਿਹੜੇ ਨੇ ਨੈਗੋਸ਼ੀਏਟਰ ਸੀਗੇ ਜਿਹੜੇ ਰਹੇ, ਉਹਨਾਂ ਨੇ ਦੋਸ਼ ਲਾਇਆ ਸੀਗਾ ਵੀ ਜੇਕਰ ਈਰਾਨ ਮੰਨ ਰਿਹਾ ਸੀ ਅਮਰੀਕਾ ਦੀਆਂ ਸਾਰੀਆਂ ਸ਼ਰਤਾਂ ਦਾ, ਫਿਰ ਹਮਲੇ ਨੂੰ ਜਿਹੜਾ ਅੰਜਾਮ ਆ ਉਹ ਕਿਉਂ ਦਿੱਤਾ ਗਿਆ। ਜਿਹੜੇ ਈਰਾਨ ਦੀ ਸਾਈਡ ਵਾਲੇ ਲੋਕ ਨੇ ਜਾਂ ਈਰਾਨੀ ਜਿਹੜੇ ਮੀਡੀਆ ਜਾਂ ਈਰਾਨ ਦੀ ਜਿਹੜੀ ਸਰਕਾਰ ਆ ਉਹ ਵੀ ਇਹ ਗੱਲ ਦਾ ਦੋਸ਼ ਹਮੇਸ਼ਾ ਅਮਰੀਕਾ ਦੇ ਸਿਰ ਮੜਦੀ ਆ ਵੀ ਇਸ ਤੋਂ ਪਹਿਲਾਂ ਵੀ 2-3 ਵਾਰੀਆਂ ਹੋ ਚੁੱਕੀਆਂ ਨੇ ਜਦੋਂ ਇੱਕ ਪਾਸੇ ਨੈਗੋਸ਼ੀਏਸ਼ਨ ਚੱਲ ਰਹੀਆਂ ਸਨ, ਦੂਜੇ ਪਾਸੇ ਅਟੈਕ ਕਰ ਦਿੱਤਾ ਗਿਆ। ਸੋ ਕੁੱਲ ਮਿਲਾ ਕੇ ਜਿਹੜੀ ਅਮਰੀਕਨ ਕ੍ਰੈਡੀਬਿਲਿਟੀ ਹੈ ਜਾਂ ਅਮਰੀਕਾ ਦੀ ਜਿਹੜੀ ਗੱਲ ਨੂੰ ਵੈਲਿਊ ਦਿੱਤੀ ਜਾਂਦੀ ਆ ਉਹ ਗੱਲਬਾਤ ਵੀ ਇਸ ਟਾਈਮ ਖਤਰੇ ਦੇ ਵਿੱਚ ਆਪਾਂ ਨੂੰ ਲੱਗਦੀ ਹੈ ਕਿ ਜਦੋਂ ਤੁਹਾਡੀ ਕ੍ਰੈਡੀਬਿਲਿਟੀ ਡਾਊਨ ਹੁੰਦੀ ਆ। ਉਧਰ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਨਵਾਂ ਵਿਵਾਦ ਜਿਹੜਾ ਉਹ ਛੇੜ ਲਿਆ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਤਿਆਰ ਕੀਤੀ ਇੱਕ ਤਸਵੀਰ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੂੰ ਹਜ਼ਰਤ ਈਸਾ ਮਸੀਹ ਦੇ ਰੂਪ ਦੇ ਵਿੱਚ ਦਿਖਾਇਆ ਗਿਆ। ਇਸ ਤਸਵੀਰ ਦੇ ਵਿੱਚ ਟਰੰਪ ਬਾਈਬਲ ਕਾਲ ਦੇ ਚੋਲੇ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਇੱਕ ਬਿਮਾਰ ਵਿਅਕਤੀ ਦੇ ਮੱਥੇ ਤੇ ਹੱਥ ਰੱਖ ਕੇ ਉਹਦਾ ਇਲਾਜ ਕਰ ਰਹੇ ਨੇ ਜਦੋਂ ਕਿ ਉਹਨਾਂ ਦੀਆਂ ਉਂਗਲਾਂ ਦੇ ਵਿੱਚੋਂ ਰੌਸ਼ਨੀ ਨਿਕਲ ਰਹੀ ਹੈ।
ਇਸ ਤਸਵੀਰ ਕਹਿੰਦੇ ਅਜਿਹੇ ਸਾਹਮਣੇ ਆਈ ਹੈ ਜਦੋਂ ਟਰੰਪ ਤੇ ਕੈਥੋਲਿਕ ਚਰਚ ਦੇ ਸਰਵਉੱਚ ਆਗੂ ਪੋਪ ਲੀਓ ਦੇ ਵਿਚਾਲੇ ਸ਼ਬਦੀ ਜੰਗ ਜਿਹੜੇ ਤੇਜ਼ ਹੋ ਚੁੱਕੀ ਆ। ਪੋਪ ਵੱਲੋਂ ਅਮਰੀਕਾ ਈਰਾਨ ਜੰਗ ਦੀ ਨਿਖੇਧੀ ਕੀਤੇ ਜਾਣ ਤੋਂ ਬਾਅਦ ਟਰੰਪ ਭੜਕ ਗਏ ਤੇ ਉਹਨਾਂ ਨੇ ਕਿਹਾ ਵੀ ਮੈਂ ਪੋਪ ਲੀਓ ਦਾ ਕੋਈ ਪ੍ਰਸ਼ੰਸਕ ਨਹੀਂ ਆ। ਰਾਈਟ ਨਾਓ ਇਹ ਵੀ ਗੱਲ ਦੁਨੀਆ ਦੇ ਵਿੱਚ ਇਸ ਟਾਈਮ ਖਬਰ ਜਿਹੜੀ ਉਹ ਟ੍ਰੈਂਡ ਕਰ ਰਹੀ ਹੈ ਕਿ ਜਿਨੇ ਇਹਨਾਂ ਦੇ ਵਿਚਾਲੇ ਸ਼ਬਦੀ ਜੰਗ ਜਿਹੜੀ ਆ ਉਹ ਲੱਗੀ ਹੋਈ ਆ। ਟਰੰਪ ਨੇ ਦੋਸ਼ ਲਾਇਆ ਵੀ ਉਹ ਬਹੁਤ ਲਿਬਰਲ ਵਿਅਕਤੀ ਨੇ ਤੇ ਅਪਰਾਧਾਂ ਦੇ ਪ੍ਰਤੀ ਨਰਮ ਨੇ ਤੇ ਕੱਟੜਪੰਥੀ ਖੱਬੇ ਪੱਖੀਆਂ ਦੇ ਹੱਥਾਂ ਦੇ ਵਿੱਚ ਖੇਡਣਾ ਬੰਦ ਕਰ ਦੇਣ। ਟਰੰਪ ਨੇ ਤਾਂ ਇੱਥੇ ਨਹੀਂ ਰੁਕੇ। ਟਰੰਪ ਤੁਹਾਨੂੰ ਪਤਾ ਜਦੋਂ ਚੱਲ ਪੈਂਦੇ ਫਿਰ ਉਹ ਕਹਿੰਦੇ ਵੀ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਜੇਕਰ ਵਾਈਟ ਹਾਊਸ ਦੇ ਵਿੱਚ ਨਾ ਹੁੰਦੇ ਤਾਂ ਲੀਓ ਸ਼ਾਇਦ ਵੈਟੀਕਨ ਦੇ ਵਿੱਚ ਨਾ ਹੁੰਦੇ। ਸੋ ਇੱਥੋਂ ਤੱਕ ਜਿਹੜਾ ਉਹ ਗੱਲਬਾਤ ਵੱਧ ਚੁੱਕੀ ਆ ਤੇ ਟਰੰਪ ਵੱਲੋਂ ਜਿਹੜੇ ਪਵਿੱਤਰ ਧਾਰਮਿਕ ਚਿੰਨ੍ਹਾਂ ਦੀ ਸਿਆਸੀ ਮੰਤਵ ਦੇ ਲਈ ਵਰਤੋਂ ਕਰਨ ਤੇ ਕਈ ਧਾਰਮਿਕ ਜਥੇਬੰਦੀਆਂ ਵੀ ਜਿਹੜੀਆਂ ਸਖਤ ਨਾਰਾਜ਼ ਨੇ। ਨਿੰਦਾ ਕਰਨ ਵਾਲਿਆਂ ਦਾ ਕਹਿਣਾ ਇਹ ਹੈ ਕਿ ਖੁਦ ਨੂੰ ਈਸਾ ਮਸੀਹ ਵਾਂਗ ਪੇਸ਼ ਕਰਨਾ ਈਸਾਈ ਮਾਨਤਾਵਾਂ ਦਾ ਅਪਮਾਨ ਹੈ। ਦੂਜੇ ਪਾਸੇ ਟਰੰਪ ਦੇ ਸਮਰਥਕ ਇਸ ਨੂੰ ਮਹਿਜ਼ ਇੱਕ ਡਿਜੀਟਲ ਵਿਅੰਗ ਜਿਹੜਾ ਉਹ ਕਰਾਰ ਦੇ ਰਹੇ ਨੇ। ਇਸ ਤੋਂ ਪਹਿਲਾਂ ਵੀ ਟਰੰਪ ਨੇ ਜਦੋਂ ਗਾਜ਼ਾ ਦੇ ਬਾਰੇ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ, ਵੀਡੀਓ ਸਾਂਝੀ ਕੀਤੀ ਸੀ, ਤਾਂ ਉਸ ਵੀਡੀਓ ਦੀ ਵੀ ਖਾਸੀ ਜਿਹੜੀ ਆਲੋਚਨਾ ਉਹ ਹੋਈ ਸੀ। ਜੀ ਸੋ ਸਰੋਤਿਆਂ ਨੂੰ ਦੱਸਦੇ ਜਿਹੜੇ ਇਸ ਟਾਈਮ ਮੌਜੂਦਾ ਪੋਪ ਹੈਗੇ ਉਹ ਸ਼ਿਕਾਗੋ ਬੌਰਨ ਹੈਗੇ ਆ, ਅਮਰੀਕਨ ਹੈਗੇ ਆ, ਸ਼ਿਕਾਗੋ ਬੌਰਨ ਪੌਂਟਿਫ। ਉਹਨਾਂ ਨੇ ਅਰਦਾਸ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ ਵੀ ਦੁਨੀਆ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਆ, ਕਿਸੇ ਤਰ੍ਹਾਂ ਦੀ ਜਿਹੜੀ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ। ਉਹ ਤੋਂ ਬਾਅਦ ਜਿਹੜੇ ਆ ਟਰੰਪ ਹੋਣੀ ਜਿਹੜੇ ਆ ਉਹ ਤੜਪੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਪੋਪ ਜਿਹੜਾ ਆ ਉਹ ਕ੍ਰਾਈਮ ਦੇ ਉੱਤੇ ਬੜਾ ਵੀਕ ਆ ਤੇ ਫੋਰਨ ਪਾਲਿਸੀ ਦੇ ਉੱਤੇ ਵੀ ਜਿਹੜੀ ਆ ਉਹਨਾਂ ਦੀ ਬੜੀ ਜਿਹੜੀ ਟੈਰੀਬਲ ਹੈਗੀ ਆ ਤੇ ਉਹ ਰੈਡੀਕਲ ਲੈਫਟ ਦੇ ਨਾਲ ਹੈਗਾ। ਸੋ ਸਿੱਧੀ ਟੱਕਰ ਜਿਹੜੀ ਆ ਪੋਪ ਦੇ ਨਾਲ ਵੀ ਹੁਣ ਜਿਹੜੀ ਟਰੰਪ ਉਹਨਾਂ ਨੇ ਲਈ ਹੈਗੀ ਆ ਤੇ ਉੱਤੋਂ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਜੀਸਸ ਵਰਗੀ ਜਿਹੜੀ ਇਮੇਜ ਬਣਾ ਕੇ ਤੇ ਉਹ ਵੀ ਹੁਣ ਜਿਹੜੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਸਪੋਰਟਰ ਵੀ ਆ ਉਹ ਵੀ ਇਸ ਗੱਲ ਤੋਂ ਔਖੇ ਆ ਵੀ ਟਰੰਪ ਉਹਨਾਂ ਨੂੰ ਜਿਹੜੀ ਇਦਾਂ ਦਾ ਕੰਮ ਆ ਉਹ ਨਹੀਂ ਕਰਨਾ ਚਾਹੀਦਾ ਹੈਗਾ। ਜੀ ਹਾਂਜੀ, ਅਗਲੀ ਖਬਰ ਵੱਲ ਚੱਲੀਏ। ਹੰਗਰੀ ਦੇ ਵਿੱਚ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਸੀਗੇ ਉਹ ਬੜੀ ਬੁਰੀ ਤਰ੍ਹਾਂ ਜਿਹੜੀ ਇਲੈਕਸ਼ਨ ਆ ਔਰਬਨ ਉਹ ਹਾਰ ਗਏ ਹੈਗੇ ਆ ਤੇ 16 ਸਾਲਾਂ ਤੋਂ ਉਹ ਪ੍ਰੈਜ਼ੀਡੈਂਟ ਸੀਗੇ। 16 ਸਾਲਾਂ ਤੋਂ ਲਗਾਤਾਰ ਜਿਹੜੀ ਆ ਜਿੱਤਦੇ ਆਏ ਸੀ ਤੇ ਟਰੰਪ ਉਹਨਾਂ ਦੇ ਤੇ ਰਸ਼ੀਆ ਦੇ ਜਿਹੜੇ ਪ੍ਰੈਜ਼ੀਡੈਂਟ ਪੁਟਿਨ ਆ ਉਹਨਾਂ ਦੇ ਬੜੇ ਲਾਗੇ ਮੰਨੇ ਜਾਂਦੇ ਸੀ। ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਜਿਹੜੀ ਵੈਂਸ ਆ ਉਹਨਾਂ ਨੂੰ ਵੀ ਉਹਨਾਂ ਦੀ ਸਪੋਰਟ ਦੇ ਵਿੱਚ ਭੇਜਿਆ ਸੀਗਾ। ਸੋ ਬੜੇ ਉਹ ਵੀ ਹਾਰਡ ਕੋਰ ਕਰਕੇ ਜਿਹੜੇ ਆ ਮੰਨੇ ਜਾਂਦੇ ਹੈਗੇ ਆ। ਸੋ ਉਹ 16 ਸਾਲਾਂ ਬਾਅਦ ਇਸ ਵਾਰੀ ਜਿਹੜੇ ਹਾਰ ਗਏ ਆ ਤੇ ਇਹਦੇ ਵਿੱਚ ਬਹੁਤਾ ਕਾਰਨ ਕਹਿੰਦੇ ਇਹ ਵੀ ਦੱਸਿਆ ਜਾ ਰਿਹਾ ਆ ਕਿ ਟਰੰਪ ਹੋਣਾ ਦਾ ਰੀਜ਼ਨ ਆ ਜਿਹਦੇ ਕਰਕੇ ਉਹ ਹਾਰੇ ਹੈਗੇ ਆ। ਉੱਥੇ ਦੇ ਜਿਹੜੇ ਪ੍ਰੋਸਪੈਕਟਿਵ ਪ੍ਰਾਈਮ ਮਿਨਿਸਟਰ ਹੈਗੇ ਪੀਟਰ ਮੈਗੇਅਰ ਉਹਨਾਂ ਨੇ ਕਿਹਾ ਆ ਵੀ ਅਸੀਂ ਯੂਰਪੀਅਨ ਯੂਨੀਅਨ ਦੇ ਵੱਲ ਜਾਵਾਂਗੇ, ਰਸ਼ੀਆ ਤੋਂ ਪਿੱਛੇ ਹਟਾਂਗੇ। ਤੇ ਕਹਿੰਦੇ ਵੀ ਕੁਝ ਕੁ ਜਿਹੜੀਆਂ ਪਾਲਿਸੀਜ਼ ਹੈਗੀਆਂ ਵਿਕਟਰ ਔਰਬਨ ਜੋ ਸਾਬਕਾ ਪ੍ਰਾਈਮ ਮਿਨਿਸਟਰ ਆ ਉਹਨਾਂ ਦੀ ਇਮੀਗ੍ਰੇਸ਼ਨ ਨੂੰ ਲੈ ਕੇ ਉਹਨਾਂ ਨੂੰ ਜਿਹੜੀਆਂ ਆ ਅਸੀਂ ਕੰਟੀਨਿਊ ਰੱਖਾਂਗੇ ਪਰ ਰਸ਼ੀਆ ਤੋਂ ਹਟਦੇ ਹੋਏ ਯੂਰਪੀਅਨ ਯੂਨੀਅਨ ਵੱਲ ਨੂੰ ਮੂਵ ਕਰਾਂਗੇ। ਸੋ ਵਲਾਡੀਮੀਰ ਪੁਟਿਨ ਨੇ ਜਿਹੜਾ ਆ ਨਵੇਂ ਬਣੇ ਪ੍ਰਾਈਮ ਮਿਨਿਸਟਰ ਨੂੰ ਜਿਹੜਾ ਉਹਦੀਆਂ ਵਧਾਈਆਂ ਵੀ ਦਿੱਤੀਆਂ ਹੈਗੀਆਂ ਆ ਪਰ ਜਿਹੜਾ ਹੁਣ ਰਿਲੇਸ਼ਨ ਆ ਇਹ ਟੋਟਲੀ ਜਿਹੜਾ ਡਿਫਰੈਂਟ ਹੋਊਗਾ। ਪੀਟਰ ਕਰੈਕੋ ਇੱਕ ਹੰਗੇਰੀਅਨ ਪੋਲੀਟੀਕਲ ਸਾਇੰਟਿਸਟ ਹੈਗੇ ਆ। ਉਹਨਾਂ ਨੇ ਇਹ ਕਿਹਾ ਆ ਵੀ ਹੰਗਰੀ ਵਿਲ ਨਾਟ ਬੀ ਦਾ ਟਰੋਜਨ ਹਾਰਸ ਆਫ ਰਸ਼ੀਆ ਇਨ ਦਾ ਯੂਰਪੀਅਨ ਯੂਨੀਅਨ ਨੋਰ ਨਾਟੋ ਐਨੀ। ਜੀ ਅਗਲੀ ਜਿਹੜੀ ਖਬਰ ਆ ਉਹ ਨਾਈਜੀਰੀਆ ਤੋਂ ਆ ਰਹੀ ਹੈ। ਨਾਈਜੀਰੀਆ ਦੇ ਵਿੱਚ ਆਪਾਂ ਨੂੰ ਪਤਾ ਬੋਕੋ ਹਰਾਮ ਜਿਹੜੀ ਅੱਤਵਾਦੀ ਜਥੇਬੰਦੀ ਆ ਉਹਨੇ ਬਹੁਤ ਵਾਰੀ ਸਕੂਲਾਂ ਦੇ ਵਿੱਚੋਂ ਬੱਚੀਆਂ ਦਾ ਜਿਹੜਾ ਅਗਵਾ ਕੀਤਾ, ਬਹੁਤ ਵਾਰੀ ਉਹਨਾਂ ਨੇ ਹਸਪਤਾਲਾਂ ਦੇ ਵਿੱਚੋਂ ਲੋਕਾਂ ਨੂੰ ਅਗਵਾ ਕੀਤਾ, ਸਕੂਲਾਂ ਦੇ ਵਿੱਚੋਂ ਕਾਲਜਾਂ ਦੇ ਵਿੱਚੋਂ ਜਿਹੜੀਆਂ ਵਿਦਿਆਰਥਣਾਂ ਨੇ ਉਹਨਾਂ ਨੂੰ ਅਗਵਾ ਕੀਤਾ। ਇਸੇ ਕਰਕੇ ਜਿਹੜੀਆਂ ਇੱਥੋਂ ਦੀਆਂ ਜਿਹੜੀਆਂ ਖਬਰਾਂ ਨੇ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਨੇ। ਇੱਕ ਤਾਜ਼ਾ ਖਬਰ ਦੇ ਮੁਤਾਬਕ ਨਾਈਜੀਰੀਆ ਦੇ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਇੱਕ ਰਾਜ ਪੈਂਦਾ ਯੋਬੇ ਤੇ ਉੱਥੇ ਨਾਈਜੀਰੀਆਈ ਹਵਾਈ ਫੌਜ ਦੇ ਜਹਾਜ਼ਾਂ ਨੇ ਅੱਤਵਾਦੀਆਂ ਦਾ ਪਿੱਛਾ ਕਰਦਿਆਂ ਇੱਕ ਪਿੰਡ ਦੇ ਬਾਜ਼ਾਰ ਦੇ ਉੱਤੇ ਹਵਾਈ ਹਮਲਾ ਕੀਤਾ। ਸਥਾਨਕ ਕੌਂਸਲਰਾਂ ਤੇ ਨਿਵਾਸੀਆਂ ਦੇ ਦੱਸਣ ਦੇ ਮੁਤਾਬਕ ਇਸ ਹਮਲੇ ਦੇ ਵਿੱਚ ਘੱਟੋ ਘੱਟ 200 ਤੋਂ ਵੱਧ ਲੋਕ ਜਿਹੜੇ ਨੇ ਉਹ ਮਾਰੇ ਗਏ ਨੇ। ਹਵਾਈ ਫੌਜ ਨੇ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਬੋਰਨੋ ਰਾਜ ਦੇ ਵਿੱਚ ਬੋਕੋ ਹਰਾਮ ਦੇ ਅੱਤਵਾਦੀਆਂ ਨੂੰ ਉਹਨਾਂ ਨੇ ਮਾਰ ਮੁਕਾਇਆ, ਪਰ ਉਹਨਾਂ ਨੇ ਬਾਜ਼ਾਰ ਤੇ ਹਮਲਾ ਕਰਨ ਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਇਹ ਇੱਕ ਵੀਕਲੀ ਬਾਜ਼ਾਰ ਜਿਹੜਾ ਲੱਗਦਾ ਸੀਗਾ, ਹਫ਼ਤਾਵਾਰੀ ਬਾਜ਼ਾਰ ਜਿਹਨੂੰ ਆਪਾਂ ਕਹਿ ਸਕਦੇ ਹਾਂ। ਯੋਬੇ ਰਾਜ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਜ਼ਿਲੀ ਬਾਜ਼ਾਰ ਹੈ ਇੱਕ ਜਿਹੜਾ ਕਿ ਹਫ਼ਤਾਵਾਰੀ ਲੱਗਦਾ ਤੇ ਉੱਥੇ ਹਵਾਈ ਹਮਲਾ ਹੋਇਆ। ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਮੌਜੂਦ ਸੀਗੇ। ਇਹ ਹਮਲਾ
ਯੋਬੇ ਅਤੇ ਬੋਰਨੋ ਰਾਜ ਦੀ ਜਿਹੜੀ ਸਰਹੱਦ ਆ ਉੱਥੇ ਵਾਪਰਿਆ, ਜਿਹੜਾ ਕਿ ਬਹੁਤ ਲੰਬੇ ਸਮੇਂ ਤੋਂ ਅੱਤਵਾਦ ਤੋਂ ਪ੍ਰਭਾਵਿਤ ਰਿਹਾ। ਦੱਸ ਦਈਏ ਕਿ ਜਿਹੜੀਆਂ ਲੰਘੇ ਟਾਈਮ ਵੀ ਜਿਹੜੀਆਂ ਕੁੜੀਆਂ ਨੂੰ ਅਗਵਾ ਕੀਤਾ ਗਿਆ ਸੀ ਸਕੂਲਾਂ ਦੇ ਵਿੱਚੋਂ, ਉਹ ਜ਼ਿਆਦਾਤਰ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ ਉਹ ਇਹਨਾਂ ਬੋਰਨੋ ਤੇ ਯੋਬੇ ਰਾਜ ਦੇ ਇਲਾਕਿਆਂ ਦੇ ਵਿੱਚ ਹੀ, ਇਹਨਾਂ ਸਰਹੱਦੀ ਇਲਾਕਿਆਂ ਦੇ ਵਿੱਚ ਹੀ ਵਾਪਰੀਆਂ ਸੀਗੀਆਂ। ਰਾਜ ਦੀ ਜਿਹੜੀ ਐਮਰਜੈਂਸੀ ਪ੍ਰਬੰਧਨ ਏਜੰਸੀ ਆ ਉਹਨੇ ਇਲਾਕੇ ਦੇ ਵਿੱਚ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਨੇ। ਚਸ਼ਮਦੀਦ ਦੱਸਦੇ ਆ ਵੀ ਇਹ ਘਟਨਾ ਜਿਹੜੀ ਆ ਉਹ ਹਮਲਾ ਜਿਹੜਾ ਬੇਹੱਦ ਖੌਫਨਾਕ ਸੀ। ਬੋਕੋ ਹਰਾਮ ਨੇ ਇਸ ਤੋਂ ਪਹਿਲਾਂ ਨਾਈਜੀਰੀਆ ਦੇ ਵਿੱਚ ਇੰਨਾ ਜਿਹੜਾ ਧਾਕੜ ਹਮਲਾ ਉਹ ਕਦੇ ਵੀ ਨਹੀਂ ਦੇਖਿਆ। ਨਾਈਜੀਰੀਆ ਛੱਡੋ, ਤੁਸੀਂ ਅਫਰੀਕਾ ਦੇ ਜਿਹੜੇ ਬਹੁਤ ਸਾਰੇ ਅਫਰੀਕਾ ਦੇ ਜਿਹੜੇ ਇਸ ਟਾਈਮ ਸੁਡਾਨ ਹੋ ਗਿਆ ਜਾਂ ਅਫਰੀਕਾ ਦੇ ਕਈ ਹੋਰ ਮੁਲਕ ਨੇ ਜਿਹੜੇ ਇਸ ਟਾਈਮ ਸਿਵਲ ਵਾਰ ਦੇ ਸਾਏ ਹੇਠ ਨੇ, ਜਿਨ੍ਹਾਂ ਕਾਰਨਾਂ ਕਰਕੇ ਉੱਥੋਂ ਜਿਹੜੇ ਲੋਕ ਨੇ, ਵਸਿੰਦੇ ਨੇ, ਜੇਕਰ ਤੁਸੀਂ ਗੂਗਲ ਕਰੋਗੇ, ਜੇਕਰ ਤੁਸੀਂ ਇੰਟਰਨੈਟ ਤੇ ਜਾ ਕੇ ਦੇਖੋਗੇ ਤਾਂ ਉਹ ਤੁਹਾਨੂੰ ਭੁੱਖੇ ਤੇ ਹਾਏ ਰੋਂਦੇ ਕਰਲਾਉਂਦੇ ਨਜ਼ਰ ਆਉਣਗੇ। ਉੱਥੋਂ ਦੀਆਂ ਜਿਹੜੀਆਂ ਬੀਬੀਆਂ ਨੇ ਬਹੁਤ ਸਾਰੀਆਂ ਮਾਰੀਆਂ ਗਈਆਂ ਨੇ ਜਾਂ ਅਗਵਾ ਹੋ ਗਈਆਂ ਨੇ, ਜਿਨ੍ਹਾਂ ਦੇ ਮਗਰ ਛੋਟੇ ਛੋਟੇ ਨਿਆਣੇ ਨੇ 3-3 4-4 ਸਾਲ ਦੇ, ਉਹ ਗਲੀਆਂ ਦੇ ਵਿੱਚ ਭੁੱਖੇ ਤੇ ਤੜਫਦੇ ਤੁਹਾਨੂੰ ਅਕਸਰ ਹੀ ਵੇਖਣ ਨੂੰ ਮਿਲ ਜਾਣਗੇ। ਸੋ ਇਹ ਇੱਕ ਨਾਈਜੀਰੀਆ ਦਾ ਜਿਹੜਾ ਨਾਈਜੀਰੀਆ ਦਾ ਜਾਂ ਦੱਖਣੀ ਅਫਰੀਕਾ ਦੇ ਕਈ ਜਿਹੜੇ ਦੇਸ਼ ਨੇ ਉਹਨਾਂ ਦਾ ਜਿਹੜਾ ਸਿਵਲ ਵਾਰ ਦਾ ਜਿਹੜਾ ਸੰਕਟ ਆ ਜਾਂ ਅੱਤਵਾਦੀ ਜਥੇਬੰਦੀਆਂ ਨੇ ਉੱਥੇ ਲੋਕਾਂ ਦਾ ਜੀਣਾ ਹਰਾਮ ਕਰ ਰੱਖਿਆ, ਉਹ ਉਹਨਾਂ ਦੇ ਕਰਕੇ ਬਹੁਤ ਸਾਰੇ ਜਿਹੜੇ ਵੱਡੀ ਗਿਣਤੀ ਇਸ ਟਾਈਮ ਲੋਕ ਨੇ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਬੜੀ ਮੁਹਾਲ ਹੋ ਚੁੱਕੀ ਹੈ। ਬਿਲਕੁਲ ਉਸੇ ਤਰ੍ਹਾਂ ਦੇ ਹਾਲਾਤ, ਜਿਸ ਤਰ੍ਹਾਂ ਦੇ ਹਾਲਾਤ ਆਪਾਂ ਕਦੇ ਸੀਰੀਆ ਦੇ ਵਿੱਚ ਦੇਖੇ ਨੇ, ਜਿਸ ਤਰ੍ਹਾਂ ਦੇ ਹਾਲਾਤ ਆਪਾਂ ਗਾਜ਼ਾ ਦੇ ਵਿੱਚ ਦੇਖਦੇ ਹਾਂ, ਜਿਸ ਤਰ੍ਹਾਂ ਦੇ ਹਾਲਾਤ ਆਪਾਂ ਇਰਾਕ ਦੇ ਵਿੱਚ ਕਿਸੇ ਸਮੇਂ ਦੇਖਦੇ ਰਹੇ ਹਾਂ। ਜੀ ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਅੱਜ ਦੀ ਸਭ ਤੋਂ ਮੇਨ ਨਿਊਜ਼ ਹੈਗੀ ਆ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਦੀ ਰੇਸ ਦੇ ਲਈ। ਬਿਲਕੁਲ, ਬੇ ਏਰੀਏ ਦੇ ਕਾਂਗਰਸਮੈਨ ਐਰਿਕ ਸਵੈਲਵੈਲ ਉਹ ਕੈਲੀਫੋਰਨੀਆ ਦੀ ਗਵਰਨਰ ਦੀ ਰੇਸ ਤੋਂ ਬਾਹਰ ਹੋ ਗਏ ਹੈਗੇ ਆ, ਕਿਉਂਕਿ ਉਹਨਾਂ ਦੇ ਉੱਤੇ ਜਿਹੜੇ ਐਲੀਗੇਸ਼ਨ ਲਾਏ ਗਏ ਸੀ ਵੀ ਉਹਨਾਂ ਨੇ ਇੱਕ ਬੀਬੀ ਨੂੰ 2 ਵਾਰੀ ਜਿਹੜੀ ਆ ਸੈਕਸ਼ੂਅਲੀ ਅਸੌਲਟ ਕੀਤਾ ਹੈਗਾ। ਇਹ ਤੋਂ ਬਾਅਦ 3 ਹੋਰ ਬੀਬੀਆਂ ਵੀ ਜਿਹੜੀਆਂ ਉਹ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਆਈਆਂ ਸੀਗੀਆਂ। ਸੋ ਐਰਿਕ ਸਵੈਲਵੈਲ ਨੇ ਇਹ ਕਿਹਾ ਵੀ ਮੈਂ ਆਪਣੀ ਕੈਂਪੇਨ ਨੂੰ ਸਸਪੈਂਡ ਕਰ ਰਿਹਾ, ਕਿਉਂਕਿ ਉਹਨਾਂ ਦੇ ਉੱਤੇ ਪ੍ਰੈਸ਼ਰ ਜ਼ਿਆਦਾ ਸੀ। ਨੈਂਸੀ ਪੈਲੋਸੀ ਨੇ ਵੀ ਇਹ ਕਿਹਾ ਸੀ ਵੀ ਉਸ ਨੂੰ ਰੇਸ ਤੋਂ ਬਾਹਰ ਹੋ ਜਾਣਾ ਚਾਹੀਦਾ ਹੈਗਾ ਆ, ਪਰ ਉਹ ਕਹਿੰਦੇ ਵੀ ਮੈਂ ਆਪਣੇ ਜਿਹੜੇ ਰੈਪੂਟੇਸ਼ਨ ਦੇ ਲਈ ਪੂਰੀ ਤਰ੍ਹਾਂ ਫਾਈਟ ਕਰੂੰਗਾ। ਇੱਕ ਟਾਈਮ ਦੇ ਉੱਤੇ ਡੈਨਵਲ ਸਿਟੀ ਦੇ ਸਿਟੀ ਕੌਂਸਲ ਮੈਂਬਰ ਰਹੇ, ਉਸ ਤੋਂ ਬਾਅਦ ਪ੍ਰੋਸੀਕਿਊਟਰ ਰਹੇ, ਉਸ ਤੋਂ ਬਾਅਦ US ਦੇ ਕਾਂਗਰਸਮੈਨ ਕਾਫੀ ਲੰਮਾ ਸਮਾਂ ਰਹੇ, ਤੇ ਹੁਣ ਉਹ ਕੈਲੀਫੋਰਨੀਆ ਦੀ ਗਵਰਨਰ ਦੀ ਰੇਸ ਦੇ ਵਿੱਚ ਫਰੰਟ ਰਨਰ ਸੀਗੇ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਵੀ ਉਹ ਇਸ ਵਾਰੀ ਗਵਰਨਰ ਬਣ ਸਕਦੇ ਹੈਗੇ ਆ, ਕਿਉਂਕਿ ਹਾਲਾਂਕਿ ਰੇਸ ਦੇ ਵਿੱਚ 50-53 ਕੈਂਡੀਡੇਟ ਜਿਹੜੇ ਹੈਗੇ ਆ ਤੇ 2 ਰਿਪਬਲਿਕਨ ਵੀ ਕਾਫੀ ਅੱਗੇ ਜਾ ਰਹੇ ਆ। ਜੂਨ ਦੇ ਵਿੱਚ ਪ੍ਰਾਇਮਰੀ ਹੋਣੀ ਹੈਗੀ ਆ। ਪ੍ਰਾਇਮਰੀ ਇਲੈਕਸ਼ਨ ਦੇ ਵਿੱਚ ਜਿਹੜੇ ਵੀ 2 ਕੈਂਡੀਡੇਟ ਸਭ ਤੋਂ ਜ਼ਿਆਦਾ ਵੋਟਾਂ ਲੈਣਗੇ ਉਹੀ ਹੀ ਜਿਹੜੇ ਅੱਗੇ ਜਾ ਕੇ ਨਵੰਬਰ ਦੇ ਵਿੱਚ ਫਿਰ ਉਹਨਾਂ ਦੀ ਇਲੈਕਸ਼ਨ ਹੋਊਗੀ। ਚਾਹੇ ਉਹ ਦੋਨੋਂ ਡੈਮੋਕ੍ਰੇਟ ਵੀ ਹੋ ਸਕਦੇ ਆ, ਦੋਨੋਂ ਰਿਪਬਲਿਕਨ ਵੀ ਹੋ ਸਕਦੇ ਆ, ਦੋਨੋਂ ਰਿਪਬਲਿਕਨ ਜਾਂ ਡੈਮੋਕ੍ਰੇਟ ਵੀ ਹੋ ਸਕਦੇ ਹੈਗੇ ਆ। ਜਿਹੜੇ ਰਾਈਵਲ ਕੈਂਡੀਡੇਟਸ ਆ ਉਹਨਾਂ ਦੇ ਲਈ ਇਹ ਇੱਕ ਬਹੁਤ ਵੱਡਾ ਹੁਣ ਇਸ਼ੂ ਆ ਵੀ ਜਿਹੜੇ ਐਰਿਕ ਸਵੈਲਵੈਲ ਦੇ ਕਿੰਨੇ ਸਪੋਰਟਰਸ ਆ, ਉਹ ਕਿਹਨਾਂ ਦੀ ਜਿਹੜੀ ਸਪੋਰਟ ਆ ਉਹ ਕਰਨਗੇ। ਪੰਜਾਬੀ ਵੀ ਕਾਫੀ ਵੱਡੀ ਗਿਣਤੀ 'ਚ ਐਰਿਕ ਸਵੈਲਵੈਲ ਦੀ ਜਿਹੜੀ ਸਪੋਰਟ ਆ ਕਰ ਰਹੇ ਸੀ। ਉਹਨਾਂ ਨੇ ਵੀ ਕਾਫੀ ਜਿਹੜੀਆਂ ਫੰਡ ਰੇਜ਼ਿੰਗ ਕੀਤੀਆਂ ਹੈਗੀਆਂ। ਹੁਣ ਜੂਨ 2 ਨੂੰ ਪ੍ਰਾਇਮਰੀ ਇਲੈਕਸ਼ਨ ਆ ਤੇ ਆਲਰੇਡੀ ਜਿਹੜਾ ਐਰਿਕ ਸਵੈਲਵੈਲ ਦਾ ਨਾਂ ਬੈਲਟਸ ਦੇ ਉੱਤੇ ਪਿਆ ਤੇ ਉਹ ਬਾਹਰ ਨਹੀਂ ਜਾ ਸਕਦਾ ਹੈਗਾ। ਕੈਟੀ ਪੋਰਟਰ ਜਿਹੜੀ ਆ ਇੱਕ ਤਰ੍ਹਾਂ ਨਾਲ ਲੀਡਿੰਗ ਡੈਮੋਕ੍ਰੇਟ ਆ, ਉਹਨਾਂ ਨੇ ਵੀ ਇਹ ਕਿਹਾ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਜਿੱਤ ਸਕਦੇ ਹੈਗੇ ਆ। ਸੋ ਇਸੇ ਤਰ੍ਹਾਂ ਇੱਕ ਬਿਲੀਅਨੇਅਰ ਹੈਜ ਫੰਡ ਮੈਨੇਜਰ ਟਰਨ ਲਿਬਰਲ ਐਕਟਿਵਿਸਟ ਟੌਮ ਸਟੇਅਰ, ਉਹਨਾਂ ਨੂੰ ਵੀ ਇੱਕ ਰਿਪਰੈਜ਼ੈਂਟੇਟਿਵ ਜੈਰਡ ਹਫਮੈਨ ਜੋ ਡੈਮੋਕ੍ਰੇਟ ਆ ਉਹਨਾਂ ਦੀ ਸਪੋਰਟ ਮਿਲ ਚੁੱਕੀ ਆ ਉਸ ਡਿਸਟ੍ਰਿਕਟ ਤੋਂ ਜਿਹੜਾ ਸੈਨ ਫਰਾਂਸਿਸਕੋ ਆ ਤੇ ਐਰਿਕ ਸਵੈਲਵੈਲ ਦੇ ਏਰੀਏ ਦੇ ਲਾਗੇ ਹੈਗਾ ਆ। ਐਂਟੋਨੀਓ ਵਿਲਾਰਗੋਸਾ ਜੋ ਹੈਗੇ ਆ ਸਾਬਕਾ ਲਾਸ ਐਂਜਲਸ ਦੇ ਮੇਅਰ, ਉਹਨਾਂ ਨੇ ਵੀ ਨਵੀਂ ਐਡਵਰਟਾਈਜ਼ਮੈਂਟ ਜਿਹੜੀ ਸ਼ੁਰੂ ਕਰ ਦਿੱਤੀ ਆ। ਕਹਿੰਦੇ ਵੀ ਗੈਸ ਦੀਆਂ ਤੇ ਗਰੋਸਰੀ ਦੀਆਂ ਜਿਹੜੀਆਂ ਕੀਮਤਾਂ ਆ ਉਹ ਮੈਂ ਘਟਾਊਂਗਾ ਜੇ ਗਵਰਨਰ ਬਣ ਗਿਆ, ਕਿਉਂਕਿ ਕਾਸਟ ਆਫ ਲਿਵਿੰਗ ਇਸ ਟਾਈਮ ਦੇ ਉੱਤੇ ਬਹੁਤ ਹਾਈ ਹੈਗਾ ਆ। ਸੋ 50 ਤੋਂ ਵੱਧ ਕੈਂਡੀਡੇਟ ਆ, ਰਿਪਬਲਿਕਨ ਵੀ 2 ਕੈਂਡੀਡੇਟ ਜਿਹੜੇ ਆ ਉਹ ਕਾਫੀ ਸੋਲਿਡ ਜਾ ਰਹੇ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਵੀ ਕਿਹੜੇ 2 ਕੈਂਡੀਡੇਟ ਜਿਹੜੇ ਆ ਉਹ ਨਵੰਬਰ ਦੀ ਇਲੈਕਸ਼ਨ ਦੇ ਵਿੱਚ ਜਾਣ ਲਈ ਕਾਮਯਾਬ ਹੋਣਗੇ। ਸਵੈਲਵੈਲ ਕਾਫੀ ਪਪੂਲਰ ਜਿਹੜਾ ਕਾਂਗਰਸਮੈਨ ਰਿਹਾ, ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਜਦੋਂ ਦੂਜੀ ਵਾਰੀ ਇੰਪੀਚਮੈਂਟ ਟ੍ਰਾਇਲ ਚੱਲਿਆ ਸੀ ਉਹਦੇ ਵਿੱਚ ਇਹ ਕਾਫੀ ਲੀਡਿੰਗ ਰੋਲ ਸੀਗਾ ਐਰਿਕ ਸਵੈਲਵੈਲ ਦਾ। ਇਸ ਤੋਂ ਪਹਿਲਾਂ ਵੀ ਇੱਕ ਵਾਰੀ ਐਰਿਕ ਸਵੈਲਵੈਲ ਕੰਟਰੋਵਰਸੀ 'ਚ ਰਹੇ ਸੀ, ਜਦੋਂ ਇੱਕ ਚਾਈਨੀਜ਼ ਮੂਲ ਦੀ ਬੀਬੀ ਜਿਹੜੀ ਹੈ ਇਹਨਾਂ ਦੇ ਨਾਲ ਕੰਮ ਕਰਦੀ ਸੀ ਤੇ ਬਾਅਦ 'ਚ ਲੱਗ ਰਿਹਾ ਸੀ ਵੀ ਸ਼ਾਇਦ ਉਹ ਚਾਈਨਾ ਗਵਰਨਮੈਂਟ ਦੇ ਲਈ ਵੀ ਜਿਹੜੀ ਕੰਮ ਕਰਦੀ ਹੈਗੀ ਆ। ਸੋ ਕਹਿੰਦੇ ਵੀ ਸਵੈਲਵੈਲ ਕੰਸੀਡਰ ਕੀਤਾ ਜਾ ਰਿਹਾ ਸੀ ਲੀਡਿੰਗ ਕੰਟੈਂਡਰ
ਉਹ ਡੈਮੋਕ੍ਰੈਟਿਕ ਸਟੇਅਰ ਤੇ ਪੋਰਟਰ ਤੋਂ ਪਹਿਲਾਂ। ਸੋ ਰਿਪਬਲਿਕਨ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਰਿਵਰਸਾਈਡ ਕਾਉਂਟੀ ਦੇ ਸ਼ੈਰਿਫ ਸ਼ੈਡ ਬਿਆੰਕੋ ਤੇ ਕੰਜ਼ਰਵੇਟਿਵ ਕਮੈਂਟੇਟਰ ਸਟੀਵ ਹਿਲਟਨ। ਇਹ ਜਿਹੜੇ ਸਟੀਵ ਹਿਲਟਨ ਆ ਉਹਨਾਂ ਨੂੰ ਤਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਐਂਡੋਰਸ ਵੀ ਕੀਤਾ ਆ। ਉਹ ਵੀ ਜਿਹੜੇ ਦੋਨੋਂ ਜਿਹੜੇ ਕੈਂਡੀਡੇਟ ਆ ਕਾਫੀ ਸਟਰੋਂਗ ਹੈਗੇ ਆ। ਸੋ ਐਰਿਕ ਸਵੈਲਵੈਲ ਨੇ ਸਾਰੀਆਂ ਜਿਹੜੀਆਂ ਐਲੀਗੇਸ਼ਨਸ ਆ ਉਹਨਾਂ ਨੂੰ ਡਿਨਾਈ ਤਾਂ ਕੀਤਾ ਹੈਗਾ ਆ ਜੀ। ਇਹ ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਤੇ CNN ਨੇ ਇਹ ਪੂਰੀ ਸਟੋਰੀ ਜਿਹੜੀ ਆ ਰਨ ਕੀਤੀ ਸੀ। ਪਰ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਇਸ ਨੂੰ ਪੂਰੀ ਤਰ੍ਹਾਂ ਫਾਈਟ ਕਰੂੰਗਾ। ਮੇਰਾ ਪਰਿਵਾਰ, ਮੇਰਾ ਸਟਾਫ, ਮੇਰੇ ਦੋਸਤ ਤੇ ਸਪੋਰਟਰਸ ਜਿਹਨਾਂ ਨੂੰ ਇਹ ਖਬਰ ਪਤਾ ਲੱਗ ਰਹੀ ਆ, ਮੈਂ ਉਹਨਾਂ ਲਈ ਸੌਰੀ ਆ ਫॉर ਮਿਸਟੇਕ ਇਨ ਜੱਜਮੈਂਟ। ਤੇ ਉਸ ਤੋਂ ਬਾਅਦ ਉਹਨਾਂ ਨੇ ਅਪੋਲੋਜਾਈਜ਼ ਵੀ ਕੀਤਾ ਹੈ ਆਪਣੀ ਵਾਈਫ ਨੂੰ, ਪਰ ਕਹਿੰਦੇ ਵੀ ਮੈਂ ਫਾਈਟ ਕਰੂੰਗਾ ਇਹਦੇ ਲਈ। ਪਰ ਕੈਂਪੇਨ ਤੋਂ ਉਹ ਜਿਹੜੇ ਆ ਬਾਹਰ ਹੋ ਗਏ ਹੈਗੇ ਆ। ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਜਿਹੜੀ ਇਹ ਰਿਪੋਰਟ ਰਨ ਕੀਤੀ ਸੀ, ਕਹਿੰਦੇ ਵੀ ਉਹ 2019 ਦੇ ਵਿੱਚ ਤੇ 2024 ਦੇ ਵਿੱਚ ਇਹ ਇੱਕ ਬੀਬੀ ਜੋ ਐਰਿਕ ਸਵੈਲਵੈਲ ਦੇ ਸਟਾਫ ਦੇ ਵਿੱਚ ਸੀ, ਉਹਨਾਂ ਦੇ ਨਾਲ ਉਹਨਾਂ ਨੇ ਸੈਕਸ਼ੂਅਲ ਜਿਹੜੀ ਹਰਾਸਮੈਂਟ ਆ ਉਹ ਕੀਤੀ ਸੀ। ਜੀ ਬਿਲਕੁਲ। ਤੇ ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ, ਖਾਸ ਕਰਕੇ ਇਜ਼ਰਾਈਲ ਦਾ ਦਾਅਵਾ ਕਿ ਅਸੀਂ ਹਿਜ਼ਬੁੱਲਾ ਦੇ ਜਿਹੜੇ 250 ਫਾਈਟਰ ਆ ਉਹ ਮਾਰ ਦਿੱਤੇ ਆ। ਤੇ ਇਸੇ ਦਰਮਿਆਨ ਖਬਰ ਇੱਕ ਇਹ ਵੀ ਹੈ ਕਿ ਇਜ਼ਰਾਈਲੀ ਇਹਨਾਂ ਹਮਲਿਆਂ ਦੇ ਵਿੱਚ ਇੱਕ ਬੱਚੀ ਜਿਹੜੀ ਇਨਫੈਂਟ ਸੀਗੀ ਛੋਟੀ ਜੀ, ਉਹਦੀ ਡੈਥ ਹੋ ਚੁੱਕੀ ਆ ਸਾਊਥ ਲੈਬਨਾਨ ਦੇ ਇਲਾਕਿਆਂ ਦੇ ਵਿੱਚ, ਜਦੋਂ ਉਹਦੇ ਫਾਦਰ ਦਾ ਜਿਹੜਾ ਉਹ ਫਿਊਨਰਲ ਹੋ ਰਿਹਾ ਸੀਗਾ। ਸੋ ਇਜ਼ਰਾਈਲ ਦੇ ਹਮਲੇ ਹੋਏ ਨੇ, ਇਹਨਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਇਹਦੇ ਨਾਲ ਨਾਲ ਬਰੈਂਪਟਨ ਦੇ ਵਿੱਚ ਲੰਘੇ ਦਿਨੀ ਜਿਹੜਾ ਸਿਟੀ ਕਾਉਂਸਲ ਆ ਉੱਥੇ ਨਿਸ਼ਾਨ ਸਾਹਿਬ ਚਲਾਏ ਗਏ ਨੇ, ਤੇ ਕੈਨੇਡਾ ਦੇ ਕਈ ਹੋਰ ਥਾਵਾਂ ਦੇ ਉੱਤੇ ਵੀ ਇਸ ਦੇ ਬਾਰੇ ਵੀ ਤੇ ਲੰਘੇ ਦਿਨਾਂ ਦੇ ਵਿੱਚ ਪੰਜਾਬੀ ਦੀ ਟੀਮ ਜਿਹੜੀ ਨੇਵਾਡਾ ਦੇ ਰੀਨੋ ਦੇ ਵਿੱਚ ਪਹੁੰਚੀ ਸੀਗੀ, ਉਹਦੇ ਬਾਰੇ ਵੀ ਥੋੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਖਬਰਾਂ ਜਿਹੜੀਆਂ ਹੋਰ ਨੇ ਉਹਨਾਂ ਦੇ ਉੱਤੇ ਚਾਨਣਾ ਪਾਵਾਂਗੇ, ਪਰ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 408722 7698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ। प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी
सांझी 7 अपडेट पाकिस्तान, सिख हिस्ट्री अपडेट, फार्मिंग, गेटवे टू कॉलेज, ब्रेकिंग न्यूज, कवि दरबार अपडेट, कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी यूएसए ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो यूएसए ताड़े बिजनेस दे वधा दे वास्ते अपने प्लेटफॉर्म्स राही एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो यूएसए नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914। पंजाबी रेडियो यूएसए 7 दिन 24 घंटे चलने वाला पंजाबियों का अपना मन पाउंदा रेडियो स्टेशन ते साडे प्लेटफॉर्म पंजाबी टीवी यूएसए नु फॉलो करो। साडे फेसबुक, यूट्यूब, इंस्टाग्राम ते टिकटॉक प्लेटफॉर्म्स ते ज्वाइन करन तो मगरों सब्सक्राइब करो, फॉलो करो और अपडेट रहो। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ एंटरटेनमेंट प्रोग्राम पेश करने हां जिद्दां अपडेट अमेरिका प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी 7 अपडेट पाकिस्तान, सिख हिस्ट्री अपडेट, फार्मिंग, गेटवे टू कॉलेज, ब्रेकिंग न्यूज, कवि दरबार अपडेट, कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी यूएसए ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो यूएसए ताड़े बिजनेस दे वधा दे वास्ते अपने प्लेटफॉर्म्स राही एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो यूएसए नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914। पंजाबी रेडियो यूएसए 7 दिन 24 घंटे चलने वाला पंजाबियों का अपना मन पाउंदा रेडियो स्टेशन ते साडे प्लेटफॉर्म पंजाबी टीवी यूएसए नु फॉलो करो। साडे फेसबुक, यूट्यूब, इंस्टाग्राम ते टिकटॉक प्लेटफॉर्म्स ते ज्वाइन करन तो मगरों सब्सक्राइब करो, फॉलो करो और अपडेट रहो। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ एंटरटेनमेंट प्रोग्राम पेश करने हां जिद्दां अपडेट अमेरिका प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी
सांझी सत अपडेट पाकिस्तान, सिख हिस्ट्री अपडेट, फार्मिंग गेटवे टू कॉलेज, ब्रेकिंग न्यूज, कवि दरबार अपडेट, कनाडा पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स, 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी यूएसए ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो यूएसए ताड़े बिजनेस दे वधा दे वास्ते अपने प्लेटफॉर्म्स राही एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो यूएसए नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ आउट ऑफ कोर्ट सेटलमेंट्स लेके देणगे। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair. ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬ ਰੇਡੀਓ ਯੂਐਸਏ ਦੇ ਨਾਲ ਤੇ ਇੱਕ ਵਾਰ ਮੁੜ ਤੋਂ ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਵਰਲਡ ਬੈਂਕ ਨੇ ਬੜੀ ਚਿੰਤਾ ਜ਼ਾਹਰ ਕੀਤੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਜੌਬਸ ਆ ਉਹ ਬਹੁਤ ਘੱਟ ਕ੍ਰੀਏਟ ਹੋਣਗੀਆਂ, ਪਰ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਆ ਉਹਨਾਂ ਦੇ ਵਿੱਚ ਨਵੇਂ ਜਿਹੜੇ ਜੌਬ ਲੱਭਣ ਵਾਲੇ ਗ੍ਰੈਜੂਏਟਸ ਹੋਣਗੇ ਉਹ ਬਹੁਤ ਜ਼ਿਆਦਾ ਹੋਣਗੇ। ਸੋ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੈ ਤੇ ਉੱਪਰੋਂ ਜਿਹੜੀ ਇਰਾਨ ਜੰਗ ਚੱਲੀ ਆ ਉਹਦਾ ਜਿਹੜਾ ਅਸਰ ਆ ਉਹ ਗਲੋਬਲੀ ਬਹੁਤ ਵੱਡਾ ਹੋਊਗਾ। ਵਾਸ਼ਿੰਗਟਨ ਦੇ ਵਿੱਚ ਵਰਲਡ ਬੈਂਕ ਦੇ ਜਿਹੜੇ ਪ੍ਰੈਜ਼ੀਡੈਂਟ ਅਜੇ ਬੰਗਾ ਆ, ਇਹ ਰਿਪੋਰਟਰਸ ਰਿਪੋਰਟ ਕਰ ਰਿਹਾ, ਉਹਨਾਂ ਨੇ ਕਿਹਾ ਵੀ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ, ਵੱਡਾ ਜਿਹੜਾ ਕ੍ਰਾਈਸਿਸ ਆ ਉਹ ਜੌਬ ਗੈਪ ਦਾ ਆ ਰਿਹਾ ਆਉਣ ਵਾਲੇ 10-15 ਸਾਲਾਂ ਦੇ ਵਿੱਚ। ਕਹਿੰਦੇ ਵੀ 1.2 ਬਿਲੀਅਨ ਡਾਲਰ ਲੋਕ ਜੋ ਆ ਉਹ ਕੰਮ ਲੱਭਣ ਵਾਲੀ ਏਜ ਦੇ ਉੱਤੇ ਹੋਣਗੇ, ਪਰ ਜੌਬਾਂ ਸਿਰਫ 400 ਮਿਲੀਅਨ ਹੀ ਕ੍ਰੀਏਟ ਹੋਣਗੀਆਂ। ਸੋ 800 ਮਿਲੀਅਨ ਲੋਕਾਂ ਨੂੰ ਗੈਪ ਹੋਊਗਾ ਜਿਹੜੇ ਜੌਬ ਨਹੀਂ ਲੱਭ ਸਕਣਗੇ। ਸੋ ਉਹ ਜਿਹੜਾ ਆ ਇੱਕ ਵੱਡੀ ਚਿੰਤਾ ਹੈਗੀ ਆ, ਖਾਸ ਕਰਕੇ ਡਿਵੈਲਪਿੰਗ ਕੰਟਰੀਜ਼ ਦੇ ਵਿੱਚ। ਸਾਬਕਾ ਮਾਸਟਰਕਾਰਡ ਦੇ CEO ਉਹਨਾਂ ਨੇ ਇਹ ਕਿਹਾ ਵੀ ਸਾਨੂੰ ਜਿਹੜਾ ਫੋਕਸ ਕਰਨਾ ਚਾਹੀਦਾ ਲੋਕਾਂ ਦੇ ਉੱਤੇ, ਲੌਂਗ ਟਰਮ ਕੀ ਜਿਹੜਾ ਸੋਲੂਸ਼ਨ ਆ ਅਸੀਂ ਕਰ ਸਕਦੇ ਹੈਗੇ ਆ। ਸ਼ਾਰਟ ਟਰਮ ਜਿਹੜੇ ਸ਼ੌਕ ਆ, ਜਿਸ ਤਰ੍ਹਾਂ ਕਹਿੰਦੇ ਵੀ COVID-19 ਵੇਲੇ ਹੋਇਆ ਸੀ, ਉਹ ਛੇਤੀ ਸੋਲਵ ਹੋ ਜਾਂਦਾ ਹੈਗਾ, ਚਾਹੇ ਉਹ ਜੰਗ ਨੂੰ ਲੈ ਕੇ ਹੈਗਾ। ਪਰ ਇੱਕ ਵੱਡੀ ਜਿਹੜੀ ਚਿੰਤਾ ਆ ਉਹ ਦੁਨੀਆ ਦੇ ਇਕੋਨੋਮਿਸਟ ਨੂੰ ਰਾਈਟ ਨਾਓ ਹੈਗੀ ਆ। ਆਉਣ ਵਾਲੇ 10-15 ਸਾਲਾਂ ਦੇ ਵਿੱਚ ਬਹੁਤ ਹੀ ਘੱਟ ਜੌਬਸ ਕ੍ਰੀਏਟ ਹੋਣਗੀਆਂ, ਪਰ ਲੱਭਣ ਵਾਲੇ ਲੋਕ ਜੌਬਸ ਉਹ ਕਿਤੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਹੋਣਗੇ। ਪਿਛਲੇ ਮਹੀਨਿਆਂ ਦੇ ਵਿੱਚ ਉਹ ਪਾਕਿਸਤਾਨ 'ਚ ਵੀ ਗਏ ਸੀ, ਉੱਥੇ ਵੀ ਉਹਨਾਂ ਨੇ ਇਹ ਕਿਹਾ ਸੀ ਵੀ ਵੱਧ ਤੋਂ ਵੱਧ ਜਿਹੜੀਆਂ ਜੌਬਸ ਆ ਉਹ ਕ੍ਰੀਏਟ ਹੋਣੀਆਂ ਚਾਹੀਦੀਆਂ, ਤਾਂ ਹੀ ਜਿਹੜੀ ਆ ਮੁਲਕ ਆ ਉਹ ਸਰਵਾਈਵ ਕਰੂਗੇ। ਵਰਲਡ ਬੈਂਕ, ਗਵਰਨਰ ਬੋਡੀ, ਦਾ ਡਿਵੈਲਪਮੈਂਟ ਕਮੇਟੀ, ਉਹਨਾਂ ਸਾਰਿਆਂ ਨੇ ਡਿਵੈਲਪਿੰਗ ਕੰਟਰੀਜ਼ ਦੇ ਲਈ ਪਲਾਨ ਤਿਆਰ ਕੀਤੀ ਹੈਗੀ ਆ, ਕਿਸ ਤਰ੍ਹਾਂ ਜਿਹੜੀਆਂ ਜੌਬਸ ਆ ਉਹ ਕ੍ਰੀਏਟ ਕੀਤੀਆਂ ਜਾ ਸਕਦੀਆਂ ਹੈਗੀਆਂ। ਪਰ ਉਧਰੋਂ AI ਦੇ ਨਾਲ ਬਹੁਤ ਸਾਰੀਆਂ ਜੌਬਸ ਘੱਟ ਵੀ ਹੋਣੀਆਂ ਹੈਗੀਆਂ ਆ। ਤੇ ਪਬਲਿਕ ਸੈਕਟਰ ਦੇ ਵਿੱਚ ਸਮਾਲ ਬਿਜ਼ਨਸ ਨੂੰ ਲੈ ਕੇ ਲੋਕ ਆਪਣੇ ਛੋਟੇ ਬਿਜ਼ਨਸ ਸ਼ੁਰੂ ਕਰਨ। ਸੋ ਇਹਨਾਂ ਇਸ਼ੂਜ਼ ਦੇ ਉੱਤੇ ਜੋ ਆ ਉਹ ਵਰਕ ਕਰ ਰਹੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ the problem is we cannot do this alone. We have got to get this snowball to roll downhill, gathering a lot of snow as it goes along to reach that amazing number 800 million. So ਸਾਰੇ ਮੁਲਕਾਂ ਨੂੰ ਇਕੱਠੇ ਰਲ ਕੇ ਇਹ ਜਿਹੜਾ ਕਰਨਾ ਪਊਗਾ ਵੀ ਦੁਨੀਆ ਦੇ ਵਿੱਚ ਨਵੇਂ ਜਿਹੜੇ ਲੋਕ ਆਉਣ ਵਾਲੇ 15 ਸਾਲਾਂ 'ਚ ਹੋਣਗੇ, ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀਆਂ ਨੌਕਰੀਆਂ ਆ ਕ੍ਰੀਏਟ ਕਰ ਸਕਦੇ ਹੈਗੇ। ਜੀ, ਅਗਲੀ ਖਬਰ ਇਜ਼ਰਾਈਲ ਤੋਂ ਆ ਰਹੀ ਹੈ। ਇਜ਼ਰਾਈਲ ਨੇ ਲੰਘੇ ਦਿਨਾਂ ਦੇ ਵਿੱਚ ਲਿਬਨਾਨ ਦੇ ਉੱਤੇ ਜਿਹੜੇ ਨੇ ਹਵਾਈ ਹਮਲੇ ਤੇਜ਼ ਕੀਤੇ ਨੇ, ਜਿਨ੍ਹਾਂ ਦੇ ਵਿੱਚ
300 ਤੋਂ ਵੱਧ ਜਿਹੜੇ ਲੋਕ ਨੇ ਉਹ ਮਾਰੇ ਗਏ ਨੇ, ਜਿਨ੍ਹਾਂ ਦੇ ਵਿੱਚ ਇਜ਼ਰਾਈਲ ਵੱਲੋਂ ਦਾਅਵਾ ਇਹ ਹੈ ਕਿ ਲੈਬਨਾਨ ਵੱਲੋਂ ਲੜਨ ਵਾਲੇ ਜਿਹੜੇ ਹਿਜ਼ਬੁੱਲਾ ਦੇ ਲੜਾਕੇ ਨੇ ਉਹ ਮਾਰੇ ਗਏ ਨੇ, ਜਦਕਿ ਰਿਪੋਰਟਾਂ ਦੇ ਮੁਤਾਬਕ ਇੱਥੇ ਸਿਵਿਲੀਅਨ ਵੀ ਜਿਹੜੇ ਨੇ ਉਹ ਮਾਰੇ ਗਏ ਨੇ। ਹੁਣ ਤੱਕ ਕਹਿੰਦੇ ਕਿ 160 ਜਿਹੜੇ ਬੱਚੇ ਨੇ ਲੈਬਨਾਨ ਦੇ ਵਿੱਚ ਉਹ ਮਾਰੇ ਜਾ ਚੁੱਕੇ ਨੇ ਇਜ਼ਰਾਈਲੀ ਸਟ੍ਰਾਈਕਸ ਦੇ ਵਿੱਚ, ਤੇ ਇਜ਼ਰਾਈਲੀ ਸਟ੍ਰਾਈਕਸ ਜਿਹੜੇ ਨੇ ਉਹਨਾਂ ਨੇ ਜਿਹੜੇ 4 ਜੀ ਨੇ ਇੱਕੋ ਪਰਿਵਾਰ ਦੇ, ਜਿਨ੍ਹਾਂ ਦੇ ਵਿੱਚ ਇੱਕ ਬੱਚੀ ਵੀ ਛੋਟੀ ਜਿਹੀ ਸ਼ਾਮਲ ਸੀਗੀ, ਉਹਨਾਂ ਨੂੰ ਮਾਰ ਦਿੱਤਾ। ਤੇ ਲੰਘੇ ਦਿਨਾਂ ਦੇ ਵਿੱਚ ਇਹਨਾਂ ਸਟ੍ਰਾਈਕਸ ਕਰਕੇ ਜਿਹੜਾ ਇਹ ਅਮਰੀਕਾ ਤੇ ਈਰਾਨ ਦੇ ਵਿਚਾਲੇ ਜਿਹੜਾ ਸੀਜ਼ਫਾਇਰ ਸੀਗਾ ਉਹ ਨੇਪਰੇ ਨਹੀਂ ਚੜ ਸਕਿਆ, ਸਿਰੇ ਨਹੀਂ ਚੜ ਸਕਿਆ, ਕਿਉਂਕਿ ਈਰਾਨ ਨੇ ਇਤਰਾਜ਼ ਕੀਤਾ ਸੀਗਾ ਕਿ ਜੇਕਰ ਸੀਜ਼ਫਾਇਰ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਫਿਰ ਸੀਜ਼ਫਾਇਰ ਹਿਜ਼ਬੁੱਲਾ ਦੇ ਨਾਲ ਜਾਂ ਲੈਬਨਾਨ ਦੇ ਨਾਲ ਵੀ ਇਜ਼ਰਾਈਲ ਦਾ ਹੋਣਾ ਚਾਹੀਦਾ। ਇਹ ਨਹੀਂਗਾ ਕਿ ਸਾਡੇ ਨਾਲ ਤੁਸੀਂ ਸੀਜ਼ਫਾਇਰ ਕਰ ਲਓ ਤੇ ਉਧਰ ਤੁਸੀਂ ਹਵਾਈ ਹਮਲੇ ਜਿਹੜੇ ਨੇ ਉਹ ਜਾਰੀ ਰੱਖੋ। ਇੱਕ ਸਾਈਦਾ ਅਲੀਨ ਹੈ ਜਿਹੜੀ ਬੀਬੀ, ਨਿੱਕੀ ਜੀ ਬੱਚੀ 8 ਸਾਲ ਦੀ, ਉਹ ਦੱਸਦੀ ਹੈ ਕਿ ਸਾਊਥ ਲੈਬਨਾਨ ਦੇ ਵਿੱਚ ਲੰਘੇ ਦਿਨੀ ਜਿਹੜੇ ਲਾਸਟ ਵੀਕ ਇਜ਼ਰਾਈਲੀ ਹਮਲੇ ਹੋਏ ਸੀਗੇ, ਉਹਨਾਂ ਦੇ ਵਿੱਚ ਕਹਿੰਦੇ ਕਿ ਮੇਰੇ ਫਾਦਰ ਦੀ ਡੈਥ ਹੋ ਗਈ ਸੀ, ਤੇ ਜਦੋਂ ਅਸੀਂ ਉਹਨਾਂ ਦੀਆਂ ਅੰਤਮ ਰਸਮਾਂ ਕਰਨ ਜਾ ਰਹੇ ਸਾਂ, ਜਿਹੜੇ ਤਾਜ਼ਾ ਹਵਾਈ ਹਮਲੇ ਹੋਏ ਉਹਨਾਂ ਦੇ ਵਿੱਚ ਸਾਡੇ ਜਿਹੜੇ 4 ਰਿਸ਼ਤੇਦਾਰ ਨੇ ਉਹ ਹੋਰ ਮਾਰੇ ਗਏ। ਇਹਨਾਂ ਦੇ ਵਿੱਚ 2 ਸਾਲਾ ਇੱਕ ਬੱਚੀ ਵੀ ਜਿਹੜੀ ਆ ਉਹ ਸ਼ਾਮਲ ਸੀਗੀ ਜਿਹੜੀਆਂ ਤਾਜ਼ਾ ਹਵਾਈ ਹਮਲਿਆਂ ਦੇ ਵਿੱਚ। ਹੁਣ ਤੱਕ ਦੱਸਦੇ ਕਿ ਲੈਬਨਾਨ ਦੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਲੰਘੇ ਵੀਕ ਹਵਾਈ ਹਮਲੇ ਹੋਏ ਨੇ, ਇਹਨਾਂ ਦੇ ਵਿੱਚ ਇੱਕ ਪਿੰਡ ਪੈਂਦਾ ਜਿੱਥੇ 350 ਜਿਹੜਾ ਬਸ਼ਿੰਦਾ ਉਹ ਮਾਰਿਆ ਜਾ ਚੁੱਕਿਆ। ਇਜ਼ਰਾਈਲ ਦਾ ਦਾਅਵਾ ਇਹ ਹੈ ਕਿ ਇਹਨਾਂ ਹਮਲਿਆਂ ਦੇ ਵਿੱਚ ਅਸੀਂ ਹਿਜ਼ਬੁੱਲਾ ਦੇ ਨਾਲ ਜਿਹੜੇ ਲੋਕ ਕੰਮ ਕਰਦੇ ਨੇ ਉਹਨਾਂ ਨੂੰ ਮਾਰਿਆ, ਪਰ ਅਸਲ ਦੇ ਵਿੱਚ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਦਾਅਵਾ ਇਹ ਹੈ ਕਿ ਇਹਦੇ ਵਿੱਚ ਸਿਵਿਲੀਅਨ ਜਿਹੜੇ ਨੇ ਉਹ ਮਾਰੇ ਗਏ ਨੇ। ਤਾਜ਼ਾ ਜਿਹੜੇ ਹਮਲੇ ਨੇ ਉਹ ਹਲੇ ਵੀ ਜਿਹੜੇ ਨੇ ਉਹ ਜਾਰੀ ਨੇ ਇਜ਼ਰਾਈਲ ਦੇ ਵੱਲੋਂ, ਤੇ ਉੱਥੇ ਜਿਹੜੇ ਇਸ ਟਾਈਮ ਲੰਘੇ ਕੁਝ ਮਹੀਨਿਆਂ ਦੇ ਵਿੱਚ ਕਹਿ ਲਓ, ਇਜ਼ਰਾਈਲ ਦੇ ਜਦੋਂ ਤੋਂ ਇਹਨਾਂ ਨੂੰ ਚੀਜ਼ਾਂ ਨੂੰ ਤੇਜ਼ ਕੀਤਾ ਉਦੋਂ ਤੋਂ ਲੈ ਕੇ ਹੁਣ ਤੱਕ 2000 ਬੰਦਾ ਜਿਹੜਾ ਲੈਬਨਾਨ ਦੇ ਵਿੱਚ ਮਾਰਿਆ ਜਾ ਚੁੱਕਿਆ, ਜਿਨ੍ਹਾਂ ਦੇ ਵਿੱਚ 165 ਬੱਚੇ ਨੇ, 200-250 ਤੋਂ ਵੱਧ ਜਿਹੜੀਆਂ ਔਰਤਾਂ ਨੇ ਉਹ ਬੀਬੀਆਂ ਨੇ। ਤੇ ਆਪਾਂ ਨੂੰ ਪਤਾ ਹੀ ਹੈ ਪੌਪਲੀਓ ਨੇ ਵੀ ਕਿਹਾ ਸੀਗਾ ਵੀ ਜਿਹੜੇ ਲੈਬਨਾਨ ਦੇ ਲੋਕ ਨੇ ਉਹਨਾਂ ਨੂੰ ਹੱਕ ਆਪਣੀ ਜ਼ਿੰਦਗੀ ਜਿਉਣ ਦਾ, ਪਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਇੱਕ ਸ਼ਬਦੀ ਜੰਗ ਜਿਹੜੀ ਟਰੰਪ ਦੇ ਵਿਚਾਲੇ ਤੇ ਪੋਪ ਦੇ ਵਿਚਾਲੇ ਵੀ ਜਿਹੜੀ ਸ਼ੁਰੂ ਹੋ ਚੁੱਕੀ ਸੀ। ਸੋ ਇਸ ਟਾਈਮ ਲੈਬਨਾਨ ਦੇ ਜਿਹੜੇ ਹਾਲਾਤ ਨੇ ਉਹ ਖਾਸੇ ਖਰਾਬ ਨੇ। ਅਗਲੀ ਖਬਰ ਵੱਲ ਚਲੀਏ। H1B ਵਰਕਰਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਇੰਡੀਪੈਂਡੈਂਟ ਜਰਨਲਿਸਟ ਹੈਗੇ ਆ ਉਹ ਵੱਖ-ਵੱਖ ਕੰਪਨੀਆਂ ਦੀਆਂ ਸਟੋਰੀਆਂ ਕੱਢਦੇ ਰਹਿੰਦੇ ਹੈਗੇ ਆ ਜੀ। ਹੁਣ ਇੱਕ ਇਹ ਖਬਰ ਆ ਰਹੀ ਆ ਵੀ ਡਿਪਾਰਟਮੈਂਟ ਆਫ ਜਸਟਿਸ ਨੇ ਇੱਕ ਫਰਮ ਦੇ ਨਾਲ ਜਿਹੜਾ ਐਗਰੀਮੈਂਟ ਕੀਤਾ ਆ ਵੀ $3,13,420 ਜਿਹੜਾ ਆ ਉਹਨੂੰ ਫਾਈਨ ਦੇਣਾ ਪਊਗਾ ਇਸ US ਦੀ ਫਰਮ ਨੂੰ, ਕਿਉਂਕਿ ਉਹਨਾਂ ਨੇ ਇਲੀਗਲੀ ਜਿਹੜੇ ਆ H1B ਵਰਕਰਸ ਜੋ ਹਾਇਰ ਕੀਤੇ ਆ, ਕੱਲਾ ਹਾਇਰ ਨਹੀਂ ਕੀਤੇ, ਕਹਿੰਦੇ ਐਡਵਰਟਾਈਜ਼ਮੈਂਟ ਤੱਕ ਵੀ ਇਦਾਂ ਕੀਤੀਆਂ ਗਈਆਂ ਸੀ ਵੀ H1B ਵਰਕਰਸ ਓਨਲੀ ਨੀਡ ਟੂ ਅਪਲਾਈ, ਜਦੋਂ ਕਿ ਇਹ ਨਹੀਂ ਕਰ ਸਕਦੇ ਹੈਗੇ ਵੀ ਤੁਸੀਂ ਕੱਲੇ ਜੀ H1B ਵਰਕਰਸ ਹਾਇਰ ਕਰਨੇ ਆ, ਤੁਹਾਨੂੰ ਜਿਹੜੇ ਅਮਰੀਕਨ ਵਰਕਰਸ ਆ ਇੱਥੇ ਦੇ ਸਿਟੀਜ਼ਨਸ ਆ ਉਹਨਾਂ ਨੂੰ ਵੀ ਹਾਇਰ ਕਰਨਾ ਪੈਣਾ ਹੈਗਾ ਆ। ਇੱਕ ਨਿਊ ਜਰਸੀ ਬੇਸਡ ਫਰਮ ਨੂੰ ਐਕਸਪੋਜ਼ ਕੀਤਾ ਸੀ ਬਲੇਜ਼ ਟੀਵੀ ਨੇ, ਜਿਹਦੀ ਰਿਪੋਰਟਰ ਹੈਗੀ ਸਾਰਾ ਗੋਂਜ਼ਾਲਸ। ਉਹ ਤੋਂ ਬਾਅਦ ਜੋ ਡਿਪਾਰਟਮੈਂਟ ਆਫ ਜਸਟਿਸ ਨੇ ਇਲੀਗਲ ਹਾਇਰਿੰਗ ਪ੍ਰੈਕਟਿਸ ਦੇ ਅੰਡਰ ਇਸ ਜਿਹੜੀ ਕੰਪਨੀ ਆ ਉਹਨੂੰ ਜਿਹੜਾ ਉਹਦੇ ਤੇ ਲਾ ਸੂਟ ਫਾਈਲ ਕੀਤਾ ਸੀ, ਤੇ ਉਹਨਾਂ ਨੇ ਹੁਣ ਜਿਹੜਾ ਸੈਟਲਮੈਂਟ ਆ ਕਰ ਲਿਆ ਵੀ ਹਾਂ ਸਾਡੇ ਤੋਂ ਗਲਤੀ ਹੋਈ ਆ ਤੇ ਇੰਨਾ ਅਸੀਂ ਫਾਈਨ ਦੇਣ ਦੇ ਲਈ ਤਿਆਰ ਹੈਗੇ ਆ। ਸੋ ਇਹ ਜਿਹੜੀ ਕੰਪਨੀ ਆ ਕੰਪੂਨਲ ਸੌਫਟਵੇਅਰ ਗਰੁੱਪ ਇਨਕਾਰਪੋਰੇਸ਼ਨ, ਸੋ ਇਹਨਾਂ ਨੇ H1B ਵਰਕਰਸ ਨੂੰ ਹਾਇਰ ਕੀਤਾ ਔਰ ਲੇਟਰ ਟੈਂਪਰੇਰੀ ਇੰਪਲੋਇਮੈਂਟ ਬੇਸਡ ਵੀਜ਼ਾ ਹੋਲਡਰਸ ਨੂੰ। ਜੋ ਪ੍ਰੈਸ ਰਿਲੀਜ਼ ਜਾਰੀ ਹੋਈ ਹੈਗੀ ਆ ਡਿਪਾਰਟਮੈਂਟ ਆਫ ਜਸਟਿਸ ਵੱਲੋਂ, ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਤੁਸੀਂ ਜੋ ਲਾਅ ਆ ਇਮੀਗ੍ਰੇਸ਼ਨ ਐਂਡ ਨੈਚੁਰਲਾਈਜੇਸ਼ਨ ਐਕਟ ਉਸ ਨੂੰ ਵਾਇਲੇਟ ਕੀਤਾ ਹੈਗਾ। ਜਦੋਂ ਤੁਸੀਂ ਰਿਕਰੂਟ ਕੀਤੇ ਉਦੋਂ ਤੁਸੀਂ ਜੌਬ ਐਡਵਰਟਾਈਜ਼ਮੈਂਟਸ ਦੇ ਉੱਤੇ ਪੋਜੀਸ਼ਨਸ ਦੇ ਉੱਤੇ ਇਹ ਲਿਖਿਆ ਵੀ ਸਿਰਫ H1B ਵਰਕਰਸ ਜੋ ਆ ਉਹ ਅਪਲਾਈ ਕਰ ਸਕਦੇ ਹੈਗੇ ਆ, ਜਦ ਕਿ ਤੁਹਾਨੂੰ US ਦੇ ਜਿਹੜੇ ਸਿਟੀਜ਼ਨ ਜਾਂ ਉਹਨਾਂ ਦੇ ਗ੍ਰੀਨ ਕਾਰਡ ਹੋਲਡਰ ਜਾਂ ਉਹਨਾਂ ਨੂੰ ਵੀ ਇਨਕਲੂਡ ਕਰਨਾ ਪੈਣਾ ਸੀ। ਸੋ ਗੋਂਜ਼ਾਲਸ ਇੱਕ ਫਾਰ ਰਾਈਟ ਮੀਡੀਆ ਕੰਪਨੀ ਲਈ ਕੰਮ ਕਰਦੀ ਆ, ਬਲੇਜ਼ ਮੀਡੀਆ ਦੇ ਲਈ, ਉਸਨੇ ਜੇ ਇਹ H1B ਵਰਕਰਸ ਓਨਲੀ ਕ੍ਰਾਈਟੇਰੀਆ ਵਾਲੀ ਜਿਹੜੀ ਆ ਗੱਲ ਆ ਉਸ ਨੂੰ ਐਕਸਪੋਜ਼ ਕੀਤਾ ਸੀ। ਇਸ ਤੋਂ ਬਾਅਦ ਜੋ ਹਰਮੀਤ ਕੌਰ ਢਿੱਲੋਂ ਆ ਆਪਣੇ ਅਸਿਸਟੈਂਟ ਅਟਾਰਨੀ ਜਨਰਲ ਹੈਗੇ ਆ ਜਸਟਿਸ ਡਿਪਾਰਟਮੈਂਟ ਦੀ ਸਿਵਲ ਰਾਈਟ ਡਿਵੀਜ਼ਨ ਦੇ, ਉਹਨਾਂ ਨੇ ਇਹ ਕਿਹਾ ਵੀ ਇਟਸ ਇਲੀਗਲ ਟੂ ਡਿਸਕਰੇਜ US ਵਰਕਰਸ ਫਰੋਮ ਅਪਲਾਈਂਗ ਫॉर ਅਮਰੀਕਨ ਜੌਬਸ। Employers cannot exclude US workers from the labor force by discriminating against them based on their citizenship status। ਵੀ ਜਿਹੜੇ EMPLOYERS ਆ ਉਹ ਇਦਾਂ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਅਮਰੀਕਨ ਜੌਬਸ ਨੂੰ, ਹਨਾ।
ਇੰਪਲਾਇਰਸ ਨੂੰ ਰਿਕਰੂਟਮੈਂਟ, ਟ੍ਰੇਨਿੰਗ, ਕੰਪਲਾਇੰਸ ਸਾਰਾ ਕੁਝ ਜਿਹੜਾ ਆ ਉਹ ਹੋਣਾ ਚਾਹੀਦਾ ਹੈਗਾ ਆ। ਸੋ ਇਸ ਕਰਕੇ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਨੇ ਉਹਨਾਂ ਤੇ ਲਾਸੂਟ ਫਾਈਲ ਕੀਤਾ ਸੀ, ਪਰ ਉਹ ਪਹਿਲਾਂ ਹੀ ਜਿਹੜੇ ਆ ਆਪਣੀ ਗਲਤੀ ਮੰਨ ਕੇ ਜੋ ਆ ਫਾਈਨ ਦੇਣ ਦੇ ਵਿੱਚ ਉਹਨਾਂ ਨੇ ਸੈਟਲਮੈਂਟ ਕਰ ਲਿਆ ਹੈਗਾ। 9ਵਾਂ ਸੈਟਲਮੈਂਟ ਆ ਇਹ ਡਿਪਾਰਟਮੈਂਟ ਆਫ ਜਸਟਿਸ ਦਾ ਟੂ ਪ੍ਰੋਟੈਕਟ US ਵਰਕਰਸ ਇਨੀਸ਼ੀਏਟਿਵ, ਜੋ 2025 ਚ ਸ਼ੁਰੂ ਹੋਇਆ। ਸੋ 1 ਸਾਲ ਦੇ ਵਿੱਚ 9 ਸੈਟਲਮੈਂਟ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਆ ਉਹ ਵੱਖ-ਵੱਖ ਕੰਪਨੀਆਂ ਦੇ ਨਾਲ ਕਰ ਚੁੱਕੀ ਹੈਗੀ। ਜੀ ਬਿਲਕੁਲ। ਸੋ ਅਗਲੀ ਜਿਹੜੀ ਖਬਰ ਆ ਉਹ ਲੁਫਥਾਂਸਾ ਦੇ ਨਾਲ ਜੁੜੀ ਹੋਈ ਆ। ਲੁਫਥਾਂਸਾ ਤੇ ਯੂਰੋਵਿੰਗਸ ਦੀਆਂ ਜਿਹੜੀਆਂ ਸੈਂਕੜੇ ਉਡਾਣਾਂ ਨੇ ਉਹ ਰੱਦ ਕਰਨੀਆਂ ਪਈਆਂ ਨੇ ਪਾਇਲਟਾਂ ਦੀ ਹੜਤਾਲ ਕਰਕੇ। ਇਹ ਜਿਹੜਾ ਮਸਲਾ ਉਹ ਖੜਾ ਹੋਇਆ। ਲੁਫਥਾਂਸਾ ਪਾਇਲਟਾਂ ਨੇ ਹੜਤਾਲ ਕਰਨ ਕਰਕੇ ਜਿਹੜੀਆਂ ਸੈਂਕੜੇ ਉਡਾਣਾਂ ਰੱਦ ਹੋਈਆਂ ਨੇ। ਰਾਈਟਰਸ ਦੀ ਇੱਕ ਖਬਰ ਦੇ ਮੁਤਾਬਕ ਫਰੈਂਕਫਰਟ ਦੇ ਵਿੱਚ 13 ਅਪ੍ਰੈਲ ਨੂੰ ਲੁਫਥਾਂਸਾ ਤੇ ਇਸ ਦੀ ਘੱਟ ਲਾਗਤ ਵਾਲੀ ਸਹਾਇਕ ਜਿਹੜੀ ਕੰਪਨੀ ਆ ਯੂਰੋਵਿੰਗਸ, ਇਹਦੇ ਵਿੱਚ ਪਾਇਲਟਾਂ ਨੇ ਹੜਤਾਲ ਕੀਤੀ ਸੀ ਤੇ ਇਸ ਕਰਕੇ ਸੈਂਕੜੇ ਉਡਾਣਾਂ ਜਿਹੜੀਆਂ ਨੇ ਰੱਦ ਹੋਈਆਂ ਤੇ ਇਹਦੇ ਨਾਲ ਹਜ਼ਾਰਾਂ ਜਿਹੜੇ ਯਾਤਰੀ ਨੇ ਉਹ ਪ੍ਰਭਾਵਿਤ ਹੋਏ। ਅਮਰੀਕਾ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਤੇ ਇੰਡੀਆ ਦੇ ਵਿੱਚੋਂ ਵੀ ਬਹੁਤ ਸਾਰੇ ਜਿਹੜੇ ਮੁਸਾਫਰ ਨੇ ਉਹ ਵਾਇਆ ਯੂਰਪ ਜਾਂ ਯੂਰਪ ਦੀਆਂ ਫਲਾਈਟਸ ਦੇ ਰਾਹੀਂ ਇੱਧਰ ਅਮਰੀਕਾ ਦੇ ਵਿੱਚ ਪਹੁੰਚਦੇ ਨੇ ਤੇ ਯੂਰਪ ਦੇ ਵਿੱਚ ਕਈ ਥਾਵਾਂ ਦੇ ਉੱਤੇ ਸਟੇ ਵੀ ਹੁੰਦਾ ਤਾਂ ਉਹ ਜਿਹੜੇ ਨੇ ਉਹ ਉਹਨਾਂ ਨੂੰ ਖਾਸਾ ਫਰਕ ਪਿਆ। ਫਰੈਂਕਫਰਟ ਹਵਾਈ ਅੱਡਾ ਇੱਕ ਅਜਿਹਾ ਅੱਡਾ ਕਹਿੰਦੇ ਜਿੱਥੇ 570 ਉਡਾਣਾਂ ਜਿਹੜੀਆਂ ਰੱਦ ਹੋਣ ਕਰਕੇ 50,000 ਤੋਂ ਵੱਧ ਜਿਹੜੇ ਯਾਤਰੀ ਨੇ ਉਹ ਪ੍ਰਭਾਵਿਤ ਹੋਏ ਨੇ। ਮਿਊਨਿਖ ਦੇ ਵਿੱਚ 2 ਦਿਨਾਂ ਦੇ ਵਿੱਚ ਹੀ 720 ਉਡਾਣਾਂ ਰੱਦ ਹੋਈਆਂ ਤੇ ਕੰਪਨੀ ਦੇ ਮੁਤਾਬਕ ਲੁਫਥਾਂਸਾ ਦੀਆਂ ਜਿਹੜੀਆਂ 2/3 ਛੋਟੀਆਂ ਤੇ ਅੱਧੀ ਲੰਬੀ ਦੂਰੀ ਦੀਆਂ ਜਿਹੜੀਆਂ ਉਡਾਣਾਂ ਨੇ ਉਹ ਰੱਦ ਰਹੀਆਂ। ਯੂਰੋਵਿੰਗਸ ਨੇ ਆਪਣੀਆਂ 60% ਦੀ ਉਡਾਣਾਂ ਚਲਾਉਣ ਦਾ ਦਾਅਵਾ ਕੀਤਾ। ਪਾਇਲਟਾਂ ਦੀ ਯੂਨੀਅਨ ਵਿਰਿੰਗੀਗੁੰਗ ਕਾਕਪਿਟ ਜਿਹੜੀ ਹੈ ਵੇਰਨੀਗੁੰਗ ਕਾਕਪਿਟ, ਇਹਨੇ ਲੁਫਥਾਂਸਾ ਦੇ ਕੋਰ ਬ੍ਰਾਂਡ ਤੇ ਸਹਾਇਕ ਕੰਪਨੀ ਸਿਟੀ ਲਾਈਨ ਦੇ ਮੈਂਬਰਾਂ ਨੇ ਕੰਮ ਬੰਦ ਕਰਨ ਦੇ ਲਈ ਗੱਲ ਕਹੀ ਸੀ ਤੇ ਲੁਫਥਾਂਸਾ ਤੇ VC ਦੇ ਵਿਚਕਾਰ ਜਿਹੜੀ ਪੈਨਸ਼ਨ ਸਕੀਮ ਆ ਉਹਨੂੰ ਲੈ ਕੇ ਵਿਵਾਦ ਹੈ, ਜਿੱਥੇ ਯੂਨੀਅਨ ਯੋਗਦਾਨ ਨੂੰ ਦੁੱਗਣੇ ਤੋਂ ਵੱਧ ਕਰਨ ਦੀ ਜਿਹੜੀ ਮੰਗ ਆ ਉਹ ਕਰ ਰਹੀ ਹੈ, ਪਰ ਹਾਲੇ ਤੱਕ ਇਹਨਾਂ ਮੰਗਾਂ ਦੇ ਉੱਤੇ ਕੋਈ ਸਹਿਮਤੀ ਜਿਹੜੀ ਆ ਉਹ ਨਹੀਂ ਬਣ ਸਕੀ ਹੈ। ਜੀ ਜੀ ਬਿਲਕੁਲ। ਇਸ ਤੋਂ ਅੱਗੇ ਆਪਾਂ ਗੱਲ ਕਰਦੇ ਜਾਈਏ। ਕੱਲ ਰੀਨੂ ਗੁਰਦੁਆਰਾ ਸਾਹਿਬ ਵਿੱਚ ਨਗਰ ਕੀਰਤਨ ਸੀਗਾ ਤੇ ਆਪਣੀ ਪੰਜਾਬੀ ਰੇਡੀਓ USA ਦੀ ਟੀਮ ਉੱਥੇ ਪਹੁੰਚੀ ਹੋਈ ਸੀ। ਉਹਦੀ ਜਿਹੜੀ ਸਾਰੀ ਕਵਰੇਜ ਆ ਉਹ ਆਪਣੀ ਪੰਜਾਬੀ ਰੇਡੀਓ USA ਦੀ Facebook, YouTube ਦੇ ਉੱਤੇ ਪਈ ਆ। ਬਹੁਤ ਸਾਰੇ ਸਰੋਤੇ ਉੱਥੇ ਮਿਲੇ ਵੀ, ਰਾਜਕਨਵੀਰ ਸਿੰਘ ਹੋਣੀ ਤੇ ਨਾਲ ਭਾਈ ਸਾਹਿਬ ਹੋਰ ਗਏ ਸੀ। ਤੇ ਰੀਨੋ ਦੇ ਵਿੱਚ ਜਦੋਂ ਉਹ ਵਾਪਸ ਆਏ ਤੇ ਬੜਾ ਜਿਹੜਾ ਇਸ ਵੇਲੇ ਵੈਦਰ ਆ ਉਹ ਬਹੁਤ ਹੀ ਬੈਡ ਆ। ਤੁਸੀਂ ਹਿਸਾਬ ਲਾ ਲਓ, ਕਹਿੰਦੇ ਵੀ ਰੀਨੋ ਤੋਂ ਸੈਕਰਾਮੈਂਟੋ ਪਹੁੰਚਣ ਤਾਈਂ ਉਹਨਾਂ ਨੂੰ 7.5 ਘੰਟੇ ਲੱਗੇ ਜੀ, ਜਿਹੜਾ ਕਿ 2.5 ਘੰਟੇ ਦਾ ਰਸਤਾ ਹੈਗਾ ਆ। ਸੋ I-80 ਡੋਨਰ ਪਾਸ ਦੇ ਉੱਤੇ ਬੰਦ ਆ। ਅੱਜ ਜਿਹੜਾ I-5 ਗ੍ਰੇਵ ਮਾਈਨ ਵਾਲਾ ਏਰੀਆ ਆ, ਇੱਧਰ ਜਦੋਂ ਅਸੀਂ ਬੇਕਰਸਫੀਲਡ ਪਹਾੜੀਆਂ ਨੂੰ ਜਾਂਦੇ ਆ ਲਾਸ ਐਂਜਲਸ ਨੂੰ, ਉੱਥੇ ਵੀ ਚੇਨਸ ਰਿਕੁਆਇਰਡ ਆ। ਸੋ ਬਹੁਤ ਜ਼ਿਆਦਾ ਜਿਹੜੀ ਸਨੋ ਆ ਉਹ ਪੈ ਰਹੀ ਹੈਗੀ ਆ। ਹਾਈਵੇ 80 ਦੇ ਉੱਤੇ ਵੀ, ਹਾਈਵੇ 50 ਤੇ ਇੱਧਰ ਸੈਕਰਾਮੈਂਟੋ ਸਾਈਡ ਜਿਹੜੇ ਅੱਗੇ ਲੇਕ ਤਾਹੋ ਵਾਲਾ ਹੈਗਾ, ਤੇ ਇਸੇ ਤਰ੍ਹਾਂ ਜੋ ਹਾਈਵੇ 5 ਹੈਗਾ ਆ। ਸੋ ਟੈਂਪਰੇਚਰ ਕਾਫੀ ਜ਼ਿਆਦਾ ਜਿਹੜਾ ਡਾਊਨ ਹੈਗਾ। 90 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਜਿਹੜੀਆਂ ਗਸਟ ਵਿੰਡਸ ਜਿਹੜੀਆਂ ਆ ਉਹ ਚੱਲ ਰਹੀਆਂ ਆ। 60 ਇੰਚ ਤੱਕ ਜਿਹੜੀ ਸਨੋ ਆ ਉਹ ਸਿਆਰਾ 'ਚ ਪਈ ਆ, 5 ਫੁੱਟ। ਸੋ ਇੱਕ ਤਰ੍ਹਾਂ ਦਾ ਵਧੀਆ ਆ ਵੀ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਪਾਣੀ ਦੀ ਬਹੁਤ ਜ਼ਰੂਰਤ ਆ, ਚਾਹੀਦਾ ਹੈਗਾ ਪਾਣੀ। ਪਰ ਦੂਸਰੇ ਪਾਸੇ ਫਿਰ ਜਦੋਂ ਲੋਕ ਗਏ ਹੁੰਦੇ ਆ ਤੇ ਟ੍ਰੈਫਿਕ ਦੇ ਵਿੱਚ ਵੀ ਸਟਕ ਹੁੰਦੇ ਆ ਤੇ ਕਿੰਨੇ ਘੰਟੇ ਜਿਹੜੇ ਲੋਕ ਆ ਉਹ ਸਟਕ ਰਹਿੰਦੇ ਹੈਗੇ। ਜੀ ਇਸੇ ਤਰ੍ਹਾਂ ਜੇਕਰ ਹੋਰ ਸਰਗਰਮੀਆਂ ਦੀ ਗੱਲ ਕਰੀਏ ਤਾਂ ਬਰੈਂਪਟਨ ਦੇ ਵਿੱਚ ਜਿਹੜੇ ਨੇ ਉਹ ਕੈਨੇਡਾ ਦੇ ਕਈ ਸੂਬਿਆਂ ਨੇ ਜਿਹੜਾ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਦੇ ਵਜੋਂ ਮਾਨਤਾ ਦਿੱਤੀ ਜਾ ਚੁੱਕੀ ਆ। ਤੇ ਇਸ ਤੋਂ ਬਾਅਦ ਹੁਣ ਹਰੇਕ ਸਾਲ ਦੀ ਮਨਾਉਣ ਦੀ ਲੜੀ ਤੋਂ ਬਾਅਦ ਬਰੈਂਪਟਨ ਦੇ ਸਿਟੀ ਕਾਉਂਸਲ ਕੰਪਲੈਕਸ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ ਸੀ ਤੇ ਖਾਲਸੇ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਚਲਾਏ ਗਏ ਨੇ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਨਿਸ਼ਾਨ ਸਾਹਿਬ ਚੜਾਉਣ ਦੇ ਮੌਕੇ ਇਕੱਠ ਨੂੰ ਸੰਬੋਧਨ ਜਦੋਂ ਕੀਤਾ ਤੇ ਉਹਨਾਂ ਨੇ ਕਿਹਾ ਵੀ ਸਿੱਖ ਧਰਮ ਦੁਨੀਆ ਨੂੰ ਏਕਤਾ, ਇਨਸਾਨੀਅਤ ਤੇ ਸਭ ਦੇ ਸਤਿਕਾਰ ਦਾ ਸੁਨੇਹਾ ਦਿੰਦਾ ਤੇ ਇਸ ਦੇ ਲਈ ਨਿਸ਼ਾਨ ਸਾਹਿਬ ਦਾ ਜਿਹੜਾ ਸਤਿਕਾਰ ਦੇਣਾ ਸਭ ਦਾ ਫਰਜ਼ ਹੈ। ਹਰੇਕ ਸਾਲ ਵਾਂਗ ਕਹਿੰਦੇ ਨਿਸ਼ਾਨ ਸਾਹਿਬ ਇੱਥੇ ਪੂਰਾ ਮਹੀਨਾ ਝੂਲਦਾ ਰਹੇਗਾ ਤੇ ਇਸ ਮੌਕੇ ਬਰੈਂਪਟਨ ਤੇ ਖੇਤਰ ਦੀਆਂ ਜਿਹੜੀਆਂ ਹੋਰ ਥਾਵਾਂ ਤੋਂ ਸਿਆਸੀ ਆਗੂ ਜਾਂ ਸਿੱਖ ਭਾਈਚਾਰਾ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਹੋਇਆ ਸੀਗਾ। ਤੇ ਉਹਨਾਂ ਨੇ ਕਿਹਾ ਵੀ ਜਿਹੜੇ ਇਸ ਮੌਕੇ ਓਨਟਾਰੀਓ ਸਿੱਖ ਗੁਰਦੁਆਰਾ ਕੌਂਸਲ ਦੇ ਕਈ ਅਹੁਦੇਦਾਰ, ਯੂਥ ਕਲੱਬਾਂ ਦੇ ਨਾਲ ਸੰਬੰਧਿਤ ਕਾਰਕੁਨ, ਸਿੱਖ ਪ੍ਰਚਾਰਕ, ਬਰੈਂਪਟਨ ਤੋਂ ਚੁਣ ਕੇ ਵਿਧਾਨ ਸਭਾ ਤੇ ਸੰਸਦ ਦੇ ਵਿੱਚ ਜਿਹੜੇ ਪੁੱਜੇ ਨੇ ਵਿਧਾਇਕ ਜਾਂ ਮੈਂਬਰ ਪਾਰਲੀਮੈਂਟ, ਉਹ ਵੀ ਤੇ ਸਿੱਖ ਸਕੂਲਾਂ ਦੇ ਜਿਹੜੇ ਵੱਡੀ ਗਿਣਤੀ ਵਿਦਿਆਰਥੀ ਸੀਗੇ ਉਹ ਵੀ ਹਾਜ਼ਰ ਹੋਏ ਸੀ। ਇੱਥੇ ਵੀ ਦੱਸਦੇ ਜਾਈਏ ਕਿ ਕੈਲੀਫੋਰਨੀਆ ਦੇ ਵਿੱਚ ਵੀ ਵੱਡੀ ਗਿਣਤੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਲੰਘੇ ਐਤਵਾਰ, ਜਿਵੇਂ ਰੀਨੋ ਦਾ ਆਪਾਂ ਜ਼ਿਕਰ ਕਰਕੇ ਹਟਿਆ, ਤਾਂ ਉਦੋਂ ਜਿਹੜੇ ਵਿਸਾਖੀ ਖਾਲਸਾ ਸਾਜਨਾ ਦਿਹਾੜੇ ਦੇ ਸਬੰਧ ਦੇ ਵਿੱਚ ਜਿਹੜਾ ਉਸ ਨੂੰ ਸਮਰਪਿਤ ਜਿਹੜੇ ਸਮਾਗਮ ਸੀਗੇ ਉਹ ਕਰਵਾਏ ਗਏ। ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੱਡੀ ਗਿਣਤੀ ਜਿਹੜੀ ਸੰਗਤ ਆ ਉਹ ਪਹੁੰਚਦੀ, ਨਤਮਸਤਕ ਹੁੰਦੀ ਆ। ਸੋ ਇਹ
ਪੰਜਾਬੀਆਂ ਦਾ ਕਹਿ ਲਓ, ਸਿੱਖਾਂ ਦਾ ਕਹਿ ਲਓ, ਇੱਕ ਤਹੱਈਆ ਹੈ ਕਿ ਆਪਣੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਜਾਂ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਦੱਸਿਆ ਜਾਵੇ ਕਿ ਸਾਡਾ ਜਿਹੜਾ ਇਤਿਹਾਸ ਹੈ, ਸਾਡਾ ਜਿਹੜਾ ਅਤੀਤ ਹੈ ਉਹ ਕਿੱਡਾ ਮਾਣਮੱਤਾ, ਤੇ ਗੁਰੂ ਸਾਹਿਬਾਨ ਨੇ ਸਾਰੀ ਦੁਨੀਆ ਨੂੰ ਹੀ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ, ਜਿਹੜਾ ਕਿ ਬੜਾ ਸੋਹਣਾ ਤੇ ਇਸ ਟਾਈਮ ਲੋੜ ਵੀ ਹੈ। ਦੁਨੀਆ ਭਰ ਦੇ ਵਿੱਚ ਜੋ ਹਾਲਾਤ ਬਣੇ ਨੇ ਤਾਂ ਆਪਾਂ ਸਾਰੇ ਸਾਂਝੀਵਾਲਤਾ ਦੇ ਸੁਨੇਹੇ ਤੇ ਜਿਹੜਾ ਉਹ ਪਹਿਰੇਦਾਰੀ ਕਰੀਏ। ਜੀ ਤੇ ਜੇ ਵਿਸਾਖੀ ਦੀ ਗੱਲ ਕਰਦੇ ਜੀ ਰਾਜਕਨਵੀਰ ਸਿੰਘ ਜੀ, ਅੱਜ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਪਹਿਲੀ ਵਾਰੀ ਜਿਹੜਾ ਸਟੈਨਫੋਰਡ ਦਾ ਹਸਪੀਟਲ ਹੈਗਾ ਆ ਪਾਲੋ ਆਲਟੋ ਦੇ ਵਿੱਚ, ਉੱਥੇ ਵਿਸਾਖੀ ਮਨਾਈ ਜਾਣੀ ਆ ਅੱਜ 11 ਵਜੇ ਤੋਂ ਲੈ ਕੇ 1:30 ਵਜੇ ਤੱਕ। ਸੋ ਉੱਥੇ ਬਿਟਵੀਨ 500 P ਐਂਡ ਬੌਸਵਿਲ ਬਿਲਡਿੰਗ ਨੀਅਰ ਹਾਰਸ ਸਕਲਪਚਰ, ਜੋ ਮੇਨ ਐਂਟਰੈਂਸ ਹੈਗੀ ਆ ਹਸਪੀਟਲ ਦੀ, ਉਹਦੇ ਲਾਗੇ ਹੀ ਹੈਗਾ, ਤੇ ਮਿਊਜ਼ਿਕ ਵੀ ਹੋਊਗਾ ਤੇ ਵਿਸਾਖੀ ਬਾਰੇ ਲੋਕਾਂ ਨੂੰ ਦੱਸਿਆ ਜਾਊਗਾ। ਬਹੁਤ ਵਧੀਆ, ਪਹਿਲੀ ਵਾਰੀ ਮਨਾ ਰਿਹਾ ਕਿਉਂਕਿ ਕਾਫੀ ਪੰਜਾਬੀ ਉੱਥੇ ਕੰਮ ਵੀ ਕਰਦੇ ਹੈਗੇ ਆ ਸਟੈਨਫੋਰਡ ਯੂਨੀਵਰਸਿਟੀ 'ਚ। ਸੋ ਤੁਸੀਂ ਵੀ ਜੇ ਕਿਤੇ ਵੀ ਜਿਹੜੀ ਕੰਪਨੀਆਂ 'ਚ ਕੰਮ ਕਰਦੇ ਆ, ਜ਼ਰੂਰ ਵਿਸਾਖੀ ਜਿਹੜੀ ਮਨਾਇਆ ਕਰੋ। ਲੰਗਰ ਤਾਂ ਆਪਾਂ ਸਾਰੀ ਜਗ੍ਹਾ ਲਾਣੇ ਹੀ ਹੈਗੇ ਆ। ਸੋ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਹੈਗਾ, ਤਾਂ ਕਿ ਜਿਹੜੇ ਹੋਰ ਲੋਕ ਵਸਦੇ ਹੈਗੇ ਆ ਉਹਨਾਂ ਨੂੰ ਪਤਾ ਲੱਗੇ ਇਹਦੇ ਬਾਰੇ। ਇਸ ਤੋਂ ਬਿਨਾਂ ਇੱਕ ਹੋਰ ਜਿਹੜੀ ਮੈਂ ਸਾਂਝੀ ਕਰਨੀ ਸੀਗੀ ਤੁਹਾਡੇ ਨਾਲ, ਪਹਿਲੀ ਵਾਰੀ ਸੈਕਰਾਮੈਂਟੋ ਦੇ ਵਿੱਚ, ਸੈਕਰਾਮੈਂਟੋ ਜਿਹੜੀ ਕੈਪੀਟਲ ਆ ਜਿੱਥੇ ਸਾਡੀ ਰਾਜਧਾਨੀ ਆ, ਉਹਦੇ ਸਾਹਮਣੇ ਜੋ ਆ ਉਹ ਵਿਸਾਖੀ ਮਨਾਈ ਜਾਣੀ ਹੈਗੀ ਆ। ਤੇ ਵੱਧ ਤੋਂ ਵੱਧ ਜਿਹੜੇ ਆ ਆਪਣੇ ਜਿਹੜੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ ਉਹਨਾਂ ਨੂੰ ਉੱਥੇ ਪਹੁੰਚਣਾ ਚਾਹੀਦਾ। ਤੇ ਇਸ ਵਾਰੀ ਜਿਹੜੀ ਵਿਸਾਖੀ ਮਨਾਈ ਜਾਣੀ ਉਹ ਸ਼ਨੀਚਰਵਾਰ ਨੂੰ ਆ। ਸ਼ਨੀਚਰਵਾਰ ਨੂੰ ਸਵੇਰ ਦੇ 8 ਵਜੇ ਤੋਂ ਲੈ ਕੇ 1 ਵਜੇ ਤੱਕ ਜੋ ਆ ਉਹ ਸੈਕਰਾਮੈਂਟੋ ਜਿਹੜੀ ਕੈਪੀਟਲ ਬਿਲਡਿੰਗ ਆ ਉਹਦੇ ਸਾਹਮਣੇ ਮਨਾਈ ਜਾਣੇ ਆ। ਤੇ ਸੈਕਰਾਮੈਂਟੋ ਗੁਰੂ ਘਰ, ਜਿਹੜਾ ਬੈਸਟ ਸੈਕਰਾਮੈਂਟੋ ਗੁਰੂ ਘਰ ਹੈਗਾ ਆ, ਉੱਥੋਂ ਬੱਸਾਂ ਚੱਲਣਗੀਆਂ। ਉੱਦਾਂ ਤਾਂ ਪਾਰਕਿੰਗ ਵੀ ਹੁੰਦੀ ਆ ਵੀਕਐਂਡ ਤੇ, ਪਰ ਉਹ ਥੋੜੇ ਪੈਸੇ ਚਾਰਜ ਕਰਦੇ ਆ। ਪਰ ਜੇ ਕਿਸੇ ਨੂੰ ਲੱਗਦਾ ਹੈ ਵੀ ਪਾਰਕਿੰਗ ਔਖੀ ਆ ਤੇ ਤੁਸੀਂ ਬੈਸਟ ਸੈਕਰਾਮੈਂਟੋ ਗੁਰੂ ਘਰ ਪਹੁੰਚ ਸਕਦੇ ਆ, ਤੇ ਉੱਥੋਂ ਬੱਸਾਂ, ਉਹਨਾਂ ਦੀਆਂ ਜਿਹੜੀਆਂ ਸਕੂਲ ਦੀਆਂ ਬੱਸਾਂ ਕਾਫੀ ਹੈਗੀਆਂ, ਤੇ ਉਹ ਬੱਸਾਂ ਚੱਲਣਗੀਆਂ। ਤੇ ਕਾਰਨ ਕੀ ਆ ਵੀ ਸਾਨੂੰ ਕਿਉਂ ਮਨਾਉਣਾ ਚਾਹੀਦਾ, ਜਰਾ ਧਿਆਨ ਨਾਲ ਸੁਣਿਓ। ਅਮਰੀਕਾ ਦੇ ਵਿੱਚ 100 ਸਾਲ ਤੋਂ ਵੱਧ ਸਮਾਂ ਹੋ ਗਿਆ ਸਿੱਖਾਂ ਨੂੰ ਰਹਿੰਦਿਆਂ ਨੂੰ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਨਗਰ ਕੀਰਤਨ ਹੁੰਦੇ ਆ, ਵਿਸਾਖੀ ਮਨਾਈ ਜਾਂਦੀ ਆ, ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਮਨਾਈ ਜਾਂਦੇ ਆ, ਨਗਰ ਕੀਰਤਨ ਕੱਢੇ ਜਾਂਦੇ ਹੈਗੇ ਆ। ਪਰ ਸਾਨੂੰ ਜਿੱਥੇ ਸਾਡੀ ਜਿਹੜੀਆਂ ਅਮਰੀਕਨ ਗਵਰਨਮੈਂਟ ਦੀਆਂ ਬਿਲਡਿੰਗਸ ਹੈਗੀਆਂ ਆ, ਉਸ ਏਰੀਏ 'ਚ ਵੀ ਮਨਾਉਣੀਆਂ ਚਾਹੀਦੀਆਂ। ਹੁਣ ਪਿਛਲੇ ਦਿਨਾਂ ਦੇ ਵਿੱਚ ਜੋ ਵਾਈਟ ਹਾਊਸ ਆ ਉਹਦੇ ਲਾਗੇ ਵੀ ਵਿਸਾਖੀ ਮਨਾਈ ਗਈ ਹੈਗੀ ਆ, ਵਾਈਟ ਹਾਊਸ ਦੀ ਬਿਲਡਿੰਗ ਦੇ। ਸੋ ਸੈਕਰਾਮੈਂਟੋ ਕੈਪੀਟਲ 'ਚ ਪਹਿਲੀ ਵਾਰੀ ਮਨਾਈ ਜਾਣੀ ਹੈਗੀ ਆ। ਕਾਰਨ ਕੀ ਆ ਵੀ ਤੁਹਾਡੇ ਸਾਹਮਣੇ ਆ, ਤੁਸੀਂ ਦੇਖੋ ਵੀ ਹਿੰਦੂ ਕਮਿਊਨਿਟੀ ਨੂੰ ਬਹੁਤ ਥੋੜਾ ਸਮਾਂ ਹੋਇਆ ਆਇਆ ਇਹਨੂੰ। ਉਹਨਾਂ ਦੀ ਵਿਸਾਖੀ ਦੇਖੋ ਦੀਵਾਲੀ ਆ, ਉਹ ਵਾਈਟ ਹਾਊਸ ਦੇ ਵਿੱਚ ਕਿਸ ਤਰ੍ਹਾਂ ਮਨਾਈ ਜਾਂਦੀ ਆ। ਚਾਹੇ ਉਹ ਪ੍ਰੈਜ਼ੀਡੈਂਟ ਬਾਈਡਨ ਹੋਣ, ਚਾਹੇ ਪ੍ਰੈਜ਼ੀਡੈਂਟ ਟਰੰਪ ਹੋਣ, ਮੇਨ ਵਾਈਟ ਹਾਊਸ ਦੀ ਬਿਲਡਿੰਗ ਦੇ ਵਿੱਚ ਦੀਵਾਲੀ ਮਨਾਈ ਗਈ ਆ। ਕੈਲੀਫੋਰਨੀਆ ਦੇ ਵਿੱਚ ਦੀਵਾਲੀ ਦੀ ਛੁੱਟੀ ਹੋ ਗਈ ਆ, ਜਦੋਂ ਕਿ ਆਪਾਂ ਇੱਥੇ ਬਹੁਤ ਲੰਮੇ ਸਮੇਂ ਤੋਂ ਵਸਦੇ ਆ। ਸਾਡੀਆਂ ਆਰਗੇਨਾਈਜੇਸ਼ਨ, ਸਾਡੇ ਗੁਰੂ ਘਰ, ਸਾਡੀਆਂ ਜਿੰਨੀਆਂ ਵੀ ਇੰਡੀਪੈਂਡੈਂਟ ਕੋਈ ਵੀ ਆਰਗੇਨਾਈਜੇਸ਼ਨ, ਕਲਚਰਲ ਲਾ ਲਓ, ਸਪੋਰਟਸ ਲਾ ਲਓ, ਉਹ ਇਹੀ ਨਹੀਂ ਕਰ ਸਕੀਆਂ ਵੀ ਆਪਾਂ ਇੱਕ ਵਿਸਾਖੀ ਦੀ ਜਾਂ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੀ ਕੋਈ ਇੱਕ ਤਾਂ ਜਿਹੜੀ ਹੌਲੀਡੇ ਆਪਾਂ ਇੱਥੇ ਦੀ ਸਟੇਟ ਨੂੰ ਕਹਿ ਸਕੀਏ, ਕੁਝ ਨਹੀਂ ਕਰ ਸਕੇ। ਸੋ ਇਹ ਇਨੀਸ਼ੀਏਟਿਵ ਬੈਸਟ ਸੈਕਰਾਮੈਂਟੋ ਗੁਰੂ ਘਰ ਦੇ ਜਿਹੜੇ ਸੇਵਾਦਾਰ ਆ ਉਹਨਾਂ ਨੇ ਲਿਆ, ਬਹੁਤ ਵਧੀਆ ਆ। ਤੇ ਉਹਨਾਂ ਦੇ ਜਿਹੜੇ ਪ੍ਰਧਾਨ ਹੈਗੇ ਨਰਿੰਦਰ ਸਿੰਘ ਥਾਂਡੀ, ਉਹਨਾਂ ਨਾਲ ਮੇਰੀ ਗੱਲ ਹੋਈ ਸੀ, ਕਹਿੰਦੇ ਭਾਜੀ ਹਜੇ ਤੱਕ ਸਿਰਫ 14 ਗੁਰੂ ਘਰਾਂ ਦੀਆਂ ਕਮੇਟੀਆਂ ਨੇ ਕਿਹਾ ਅਸੀਂ ਤੁਹਾਡਾ ਸਾਥ ਦੇਵਾਂਗੇ। ਪਹਿਲੀ ਗੱਲ ਤਾਂ ਇਹ ਹੈ ਵੀ ਜਿੱਥੇ ਵੀ ਤੁਸੀਂ ਕੈਲੀਫੋਰਨੀਆ 'ਚ ਰਹਿੰਦੇ ਆ, ਚਾਹੇ ਲਾਗੇ ਦੀਆਂ ਸਟੇਟਾਂ ਨਵਾਡਾ, ਤੁਹਾਡੇ ਜਿਹੜੇ ਗੁਰੂ ਘਰਾਂ ਦੇ ਪਤਵੰਤੇ ਸੱਜਣ ਆ, ਉਹਨਾਂ ਨੂੰ ਕਹੋ ਵੀ ਭਈ ਇੱਥੇ ਹਾਜ਼ਰੀ ਭਰੋ, 5-5, 7-7, 10-10 ਬੰਦੇ ਜ਼ਰੂਰ ਜਾਣ, ਤਾਂ ਕਿ ਉੱਥੇ ਜਿਹੜੀ ਸਟੇਟ ਕੈਪੀਟਲ ਦੇ ਸਾਹਮਣੇ ਪਤਾ ਲੱਗੇ, ਆਪਾਂ ਦੱਸ ਸਕੀਏ ਵੀ ਅਸੀਂ ਸਿੱਖ ਜਿਹੜੇ ਆ ਇੱਕ ਵੱਖਰੀ ਕੌਮ ਹੈਗੇ ਆ। ਵਿਸਾਖੀ ਦੀ ਕੀ ਇੰਪੋਰਟੈਂਸ ਹੈਗੀ ਆ, ਚਾਹੇ ਉਹ ਧਾਰਮਿਕ ਆ, ਚਾਹੇ ਉਹ ਕਲਚਰਲ, ਦੋਨੋਂ ਹੀ। ਸੋ ਜਿਹੜੇ ਵੀ ਗੁਰੂ ਘਰ ਜਾਂਦੇ ਆ ਉਹਨਾਂ ਦੀਆਂ ਕਮੇਟੀਆਂ ਨੂੰ ਪੁੱਛੋ ਭਾਈ ਤੁਸੀਂ ਉੱਥੇ ਜਾ ਰਹੇ ਕਿ ਨਹੀਂ, ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰ ਲਿਆ ਕਿ ਨਹੀਂ। ਸੋ ਪਹੁੰਚੋ, ਤੇ ਸਾਡੀ ਟੀਮ ਵੀ ਪਹੁੰਚੂਗੀ। 8 ਵਜੇ ਤੋਂ ਲੈ ਕੇ 1 ਵਜੇ ਤਾਈਂ ਪ੍ਰੋਗਰਾਮ ਹੋਣਾ। ਸ਼ਨੀਚਰਵਾਰ ਨੂੰ ਉਹਨੇ ਵਧੀਆ ਦਿਨ ਰੱਖਿਆ ਕਿਉਂਕਿ ਸੰਡੇ ਨੂੰ ਸਟਾਕਟਨ ਗੁਰਦੁਆਰਾ ਸਾਹਿਬ ਨਗਰ ਕੀਰਤਨ ਹੈਗਾ, ਹੋਰ ਬਾਕੀ ਗੁਰੂ ਘਰਾਂ 'ਚ ਵੀ ਪ੍ਰੋਗਰਾਮ ਹੁੰਦੇ ਆ ਵਿਸਾਖੀ ਦੇ। ਸੋ ਸਾਰੇ ਹੀ ਜਿੰਨੇ ਵੀ ਪਹੁੰਚ ਸਕਦੇ ਆ ਵੱਧ ਤੋਂ ਵੱਧ ਪਹੁੰਚੋ, ਤਾਂ ਕਿ ਜਿਹੜੀ ਇੱਥੇ ਦੀ ਸਰਕਾਰ ਆ ਉਹਨਾਂ ਨੂੰ ਵੀ ਪਤਾ ਲੱਗ ਸਕੇ ਵੀ ਵਿਸਾਖੀ ਆਪਾਂ ਕਿਉਂ ਮਨਾਣੇ ਹੈਗੇ ਆ। ਹਾਂ ਠੀਕ ਆ, ਮਨਾਣੇ ਆਪਣੇ ਗੁਰੂ ਘਰ 'ਚ, ਆਪਣੇ ਏਰੀਏ 'ਚ ਮਨਾਣੇ ਹੈਗੇ ਆ। ਸੋ ਜੇ ਕਿਸੇ ਨੂੰ ਹੋਰ ਜਾਣਕਾਰੀ ਦੀ ਚਾਹੀਦੀ ਹੋਵੇ ਤੇ ਤੁਸੀਂ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਦੇ ਜਿਹੜੇ ਮੁੱਖ ਸੇਵਾਦਾਰ ਆ ਭਾਈ ਨਰਿੰਦਰ ਸਿੰਘ ਥਾਂਡੀ, ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। 916
813 1442 9168131442 ਤੇ ਜਿਹੜੇ ਗੁਰੂ ਘਰਾਂ ਨੇ ਹਜੇ ਤੱਕ ਨਹੀਂ ਜੁਆਇਨ ਕੀਤਾ ਪਲੀਜ਼ ਉਹਨਾਂ ਨੂੰ ਕਾਲ ਕਰ ਲਓ ਜਾਂ ਤੁਸੀਂ ਪੰਜਾਬੀ ਰੇਡੀਓ USA 408 272 5200 ਤੇ ਕਾਲ ਕਰ ਲਿਓ ਤੇ ਅਸੀਂ ਫਿਰ ਤੁਹਾਨੂੰ ਉਹਨਾਂ ਦੇ ਨਾਲ ਕੰਟੈਕਟ ਕਰਾ ਦਾਂਗੇ। ਸੋ ਇਹ ਸਿੰਬੋਲਿਕ ਹੀ ਆ ਇੱਕ ਤਰ੍ਹਾਂ ਦੇ ਨਾਲ ਆਪਾਂ ਸ਼ੋਅ ਕਰਨਾ ਆ। ਉਹ ਕਹਿੰਦੇ ਪਈ ਇੱਥੇ ਦੀ ਜਿਹੜੀ ਇਲੈਕਟਡ ਬੋਡੀ ਆ ਜਾਂ ਜਿਹੜੇ ਜਿੰਨੇ ਵੀ ਇਲੈਕਟਡ ਆਫੀਸ਼ੀਅਲਸ ਆ ਵੀ ਸਾਰੇ ਸਿੱਖ ਜਿਹੜੇ ਇਕੱਠੇ ਹੈਗੇ ਆ ਤੇ ਇੰਨੇ ਗੁਰੂ ਘਰਾਂ ਦੇ ਕਮੇਟੀਆਂ ਵਾਲੇ ਜਾਂ ਜਿਹੜੇ ਗੁਰੂ ਘਰਾਂ ਦੇ ਮੈਂਬਰ ਹੈਗੇ ਆ ਗੁਰੂ ਘਰਾਂ ਦੀ ਸੰਗਤ ਆ ਉਹ ਉੱਥੇ ਵਿਸਾਖੀ ਮਨਾਉਣ ਪਹੁੰਚ ਰਹੀ ਹੈਗੀ ਆ। ਸੋ ਸਾਰਿਆਂ ਨੂੰ ਬੇਨਤੀ ਆ ਆਪਾਂ ਮੈਸੇਜ ਰੋਜ਼ ਤੁਹਾਨੂੰ ਰਿਲੇ ਕਰਦੇ ਰਹਾਂਗੇ। ਇਸ ਸੈਚਰਡੇ ਨੂੰ 8 ਵਜੇ ਤੋਂ ਲੈ ਕੇ 1 ਵਜੇ ਤਾਈਂ ਜੋ ਸੈਕਰਾਮੈਂਟੋ ਕੈਪੀਟਲ ਆ ਉਹਦੀ ਬਿਲਡਿੰਗ ਦੇ ਸਾਹਮਣੇ ਜਿਹੜੀ ਆ ਉੱਥੇ ਵਿਸਾਖੀ ਮਨਾਈ ਜਾਣੀ ਹੈਗੀ ਆ ਤੇ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਉਹਦੇ 'ਚ ਇਨਵੋਲਵ ਹੈਗੀਆਂ। ਗੁਰੂ ਘਰ ਕਾਫੀ ਇਨਵੋਲਵ ਆ। ਉਹ ਆਪਾਂ ਕਿਸੇ ਦਿਨ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਟਾਕ ਸ਼ੋਅ ਕਰਕੇ ਜਿਹੜਾ ਸਾਂਝੀ ਕਰਾਂਗੇ। ਜਿਨ੍ਹਾਂ ਨੇ ਹਜੇ ਨਹੀਂ ਜੁਆਇਨ ਕੀਤਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜਾ ਆ ਇੱਥੇ ਵੀ ਸਾਨੂੰ ਜਿਹੜੀ ਹਾਜ਼ਰੀ ਲਵਾਉਣੀ ਚਾਹੀਦੀ। ਨਾਲੇ ਨਿਆਣਿਆਂ ਨੂੰ ਨਾਲ ਲੈ ਕੇ ਜਾਓ, ਨਾਲੇ ਸੈਕਰਾਮੈਂਟੋ ਜਿਹੜੀ ਆਪਣੀ ਕੈਪੀਟਲ ਦੀ ਬਿਲਡਿੰਗ ਆ ਉਹ ਜ਼ਰੂਰ ਦਿਖਾ ਕੇ ਲਿਆਓ। ਜੀ ਬਿਲਕੁਲ। ਤੇ ਇਸ ਟਾਈਮ ਦੀ ਤਾਜ਼ਾ ਖਬਰ ਇੱਕ ਆ ਰਹੀ ਹੈ, ਬਹੁਤ ਵੱਡੀ ਬ੍ਰੇਕਿੰਗ ਨਿਊਜ਼ ਆ ਰਹੀ ਹੈ ਹਰਜੋਤ ਸਿੰਘ ਜੀ, ਕਿ ਜਿਹੜੀ US ਆਰਮੀ ਆ ਉਹਨੇ ਹਾਰਮੋਜ਼ ਸਟੇਟ ਨੂੰ ਬਲੌਕ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ। ਸੋ ਇਹਦੇ ਨਾਲ ਹੁਣ ਜਿਹੜਾ ਤਣਾਅ ਉਹ ਆਪਾਂ ਨੂੰ ਹੋਰ ਵੱਧਦਾ ਨਜ਼ਰ ਆਊਗਾ। ਸੋ ਕਹਿੰਦੇ ਕਿ ਜਿਹੜੀ ਪਾਰਸ਼ੀਅਲ ਜਿਹੜੀ ਬਲੌਕੇਜ ਆ ਉਹ ਬਲੌਕੇਡ ਆ ਉਹ ਸ਼ੁਰੂ ਹੋ ਚੁੱਕੀ ਹੈ ਸਟੇਟ ਆਫ ਹਾਰਮੋਜ਼ ਦੀ। ਤੇ ਚੈੱਕ ਪੁਆਇੰਟ ਜਿਹੜਾ ਸ਼ਿਪਮੈਂਟ ਦੇ ਲਈ ਆਇਲ ਦੇ ਲਈ ਜਾਂ ਫਰਟੀਲਾਈਜ਼ਰ ਲੈ ਕੇ ਜਿਹੜੇ ਜਾ ਰਹੇ ਨੇ ਉਹਨਾਂ ਦੀ ਸ਼ੁਰੂ ਹੋ ਚੁੱਕੀ ਹੈ 10 ਵਜੇ ਰਾਈਟ। ਜਿਵੇਂ ਹੁਣ ਅਮਰੀਕਾ ਦਾ ਟਾਈਮ 10:05 ਹੋ ਚੁੱਕਿਆ ਤੇ ਈਰਾਨ ਆਲਰੇਡੀ ਵਾਰਨ ਕਰ ਚੁੱਕਿਆ ਕਿ ਜੇਕਰ US ਨੇ ਇਹਨੂੰ ਬਲੌਕੇਡ ਨੂੰ ਕੈਰੀ ਕੀਤਾ ਤਾਂ ਫਿਰ ਜਿਹੜੇ ਇਹਦੇ ਨਤੀਜੇ ਉਹ ਚੰਗੇ ਨਹੀਂ ਹੋਣਗੇ। ਸੋ ਇੱਕ ਹੋਰ ਮੈਂ ਕਹਿ ਸਕਦਾ ਕਿ ਇੱਕ ਨਵੇਂ ਕਦਮ ਦੇ ਵਿੱਚ, ਨਵੇਂ ਸਟੈਪ ਦੇ ਵਿੱਚ ਇਹ ਜਿਹੜਾ ਤਣਾਅ ਉਹ ਦਾਖਲ ਹੋਣ ਜਾ ਰਿਹਾ, ਜਿਵੇਂ US ਮਿਲਟਰੀ ਨੇ ਜਿਹੜਾ ਉਹਨੂੰ ਹਾਰਮੋਜ਼ ਸਟ੍ਰੇਟ ਨੂੰ ਬਲੌਕੇਡ ਕਰਨਾ ਸ਼ੁਰੂ ਕੀਤਾ ਜੀ। ਤੇ CBS ਰਿਪੋਰਟ ਕਰ ਰਿਹਾ 5-6 ਮਿੰਟ ਪਹਿਲਾਂ ਦੀ ਨਾਲ ਤੇ ਪਾਕਿਸਤਾਨ ਕਹਿੰਦੇ ਕੋਸ਼ਿਸ਼ ਕਰ ਰਿਹਾ ਹੈਗਾ ਵੀ ਈਰਾਨ ਤੇ USA ਦੇ ਨਾਲ ਦੁਬਾਰਾ ਕੀ ਫਿਰ ਜਿਹੜੀਆਂ ਨੈਗੋਸੀਏਸ਼ਨਸ ਆ ਪੀਸ ਅਕੋਰਡ ਦੇ ਸੰਬੰਧ ਵਿੱਚ ਉਹਨਾਂ ਨੂੰ ਸ਼ੁਰੂ ਕੀਤੀ ਜਾਵੇ ਜੀ। ਸੋ ਇੱਥੇ ਹੀ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਸਮਾਪਤ ਹੁੰਦਾ ਜੀ। ਸਾਨੂੰ ਦੋਵਾਂ ਨੂੰ ਇੱਥੇ ਦਿਓ ਇਜਾਜ਼ਤ ਤੇ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।